ਦੇ ਉੱਤੇ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਾ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲੋਂ ਤੁਸੀਂ ਕਰਵਾ ਸਕਦੇ ਹੋ। 5307517605। DNV ਟਰੱਕ ਟ੍ਰੇਲਰ ਰਿਪੇਅਰ, ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ। ਇੰਜਨ, ਕਲਚ, ਬ੍ਰੇਕ, ਟਾਇਰ, AC, ਡਫ, ਸਮੋਕ ਦਾ ਕੰਮ ਕਰਦੇ ਨੇ। ਪਾਰਕਿੰਗ ਅਵੇਲੇਬਲ ਆ। ਐਂਟੀਲੋਪ ਲਈ 9162252290, ਟਲੈਰੀ ਲਈ 5596162421 ਤੇ ਕਾਲ ਕਰ ਸਕਦੇ ਹੋ। ਤੇ ਆਓ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜੀ ਹਰਜੋਤ ਸਿੰਘ ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਜਿਹੜੇ ਅਟਾਰਨੀ ਆ ਉਹਨਾਂ ਨੇ ਅੱਜ ਕੋਰਟ ਨੂੰ ਇਹ ਕਿਹਾ ਆ ਵੀ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ $454 ਮਿਲੀਅਨ ਦਾ ਬੌਂਡ ਇੱਕ ਨਿਊਯਾਰਕ ਦੇ ਫਰਾਡ ਕੇਸ ਦੇ ਸੰਬੰਧ ਦੇ ਵਿੱਚ ਲੈਣ ਲਈ ਕਿਹਾ ਗਿਆ ਸੀ ਤੇ ਉਹ ਸਾਨੂੰ ਨਹੀਂ ਮਿਲ ਰਿਹਾ ਹੈਗਾ। ਸੋ ਜੋ ਲਾਇਰ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਡਿਫੈਂਡ ਕਰ ਰਿਹਾ ਇਸ ਕੇਸ ਦੇ ਵਿੱਚ, ਉਹ ਕਹਿੰਦੇ ਵੀ ਘੱਟੋ ਘੱਟ 30 ਦੇ ਕਰੀਬ ਅਸੀਂ ਜਿਹੜੀਆਂ ਸ਼ੋਰਟੀ ਕੰਪਨੀਆਂ ਆ ਤੇ ਵੱਖ-ਵੱਖ 4 ਬ੍ਰੋਕਰਸ ਨੂੰ, ਇੰਸ਼ੋਰੈਂਸ ਬ੍ਰੋਕਰ ਜਿਹੜੇ ਉਹਨਾਂ ਨੂੰ ਕੰਟੈਕਟ ਕੀਤਾ ਹੈਗਾ ਤੇ ਕਿਸੇ ਤੋਂ ਵੀ ਇਹ ਜਿਹੜਾ ਬੌਂਡ ਆ ਉਹ ਨਹੀਂ ਮਿਲ ਰਿਹਾ। ਕਾਰਨ ਉਹਦਾ ਕੀ ਆ ਵੀ ਘੱਟੋ ਘੱਟ $1 ਬਿਲੀਅਨ ਦਾ ਕੈਸ਼ ਰਿਜ਼ਰਵ ਚਾਹੀਦਾ ਹੈਗਾ। $454 ਮਿਲੀਅਨ ਦਾ ਜੇ ਸਿਵਲ ਬਿਜ਼ਨਸ ਫਰਾਡ ਦਾ ਜਿਹੜਾ ਲਾ ਸੂਟ ਆ ਉਹਦੇ ਲਈ ਬੌਂਡ ਲੈਣਾ ਹੈਗਾ ਆ। ਸੋ ਮੈਨਹਟਨ ਦੇ ਸੁਪਰੀਮ ਕੋਰਟ ਜੱਜ ਆਰਥਰ N ਗੋਰੋਨ ਨੇ ਫਰਵਰੀ ਮਹੀਨੇ ਦੇ ਵਿੱਚ ਜੋ ਆ $464 ਮਿਲੀਅਨ ਦਾ ਬੌਂਡ ਲੈਣ ਦਾ ਜਿਹੜਾ ਆਰਡਰ ਕੀਤਾ ਸੀਗਾ ਤੇ ਜਿਹੜਾ ਟਰੰਪ ਉਹਨਾਂ ਦੀ ਪੋਸਟ ਜਜਮੈਂਟ ਇੰਟਰਸਟ ਆ ਉਹ $1,12,000 ਦੇ ਕਰੀਬ ਹਰ ਦਿਨ ਦੇ ਹਿਸਾਬ ਦੇ ਨਾਲ ਇਕੱਠਾ ਹੋ ਰਿਹਾ ਹੈਗਾ। ਇਹ ਕੇਸ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਤੇ ਉਹਨਾਂ ਦੇ 2 ਅਡਲਟ ਸਨਸ ਤੇ ਕੰਪਨੀ ਤੇ ਹੋਰ ਉਹਨਾਂ ਦੇ ਜਿਹੜੇ ਟੌਪ ਦੇ ਐਗਜ਼ੀਕਿਊਟਿਵਸ ਆ ਉਹਨਾਂ ਦੇ ਅਗੇਂਸਟ ਲਿਆਂਦਾ ਸੀ ਤੇ ਉਹਨਾਂ ਨੇ ਟਰੰਪ ਹੋਣਾ ਨੇ ਜੋ ਉਹਨਾਂ ਦੀਆਂ ਪ੍ਰਾਪਰਟੀ ਆ ਉਹਨਾਂ ਦੀ ਐਸੈਟ ਵੈਲਿਊਜ਼ ਆ ਉਹ ਪਿਛਲੇ ਲੰਮੇ ਸਮੇਂ ਤੋਂ ਬਹੁਤ ਇਨਫਲੇਟ ਕਰਕੇ ਵਧਾ ਕੇ ਦੱਸੀ ਤਾਂ ਕਿ ਉਹ ਜ਼ਿਆਦਾ ਜੋ ਲੋਨ ਆ ਉਹ ਲੈ ਸਕਣ। ਬਿਲਕੁਲ। ਸੋ ਇਹ ਰੀਸੈਂਟਲੀ ਇਹਨਾਂ ਦੇ ਉਲਟ ਆਇਆ ਸੀਗਾ ਕੇਸ ਜਿਸ ਵਿੱਚ $453 ਮਿਲੀਅਨ ਦੇਣ ਦੀ ਗੱਲ ਆਖੀ ਸੀ। ਆਪਣੇ ਆਪ ਨੂੰ ਇਹ ਬਿਲੀਅਨੇਰ ਆਖਦੇ ਆ ਪਰ ਇਸ ਮੌਕੇ ਇਸ ਸਿਵਲ ਜੱਜਮੈਂਟ ਦੇ ਅਗੇਂਸਟ ਬੌਂਡ ਲੈਣ ਦੇ ਲਈ ਵੀ ਇਹ ਨਾਕਾਮਯਾਬ ਹੋ ਰਹੇ ਨੇ। ਰੀਸੈਂਟਲੀ ਜਿਹੜੀ ਇੱਕ ਹੋਰ ਕੇਸ ਸੀਗਾ ਇਹਨਾਂ ਦੇ ਉਲਟ, ਉਸ ਬੀਬੀ ਦੇ ਉਲਟ ਬੋਲਣ ਵਾਲਾ, ਉਸ ਵਿੱਚ ਵੀ ਇਹਨਾਂ ਨੇ $100 ਮਿਲੀਅਨ ਦਾ ਜਿਹੜਾ ਬੌਂਡ ਆ ਉਹ ਰੀਸੈਂਟਲੀ ਉਹਨਾਂ ਨੂੰ ਮਿਲ ਗਿਆ ਸੀਗਾ। ਪਰ ਇਹ ਕਾਫੀ ਵੱਡੀ ਰਕਮ ਆ। ਇਹ ਰਕਮ ਉਹ ਪੂਰੀ ਕਰ ਸਕਣਗੇ? ਇਹ ਬੌਂਡ ਨਹੀਂ ਲਿਆ ਜਾਂਦਾ ਤਾਂ ਕੀ ਫਿਰ ਉਸ ਤੋਂ ਬਾਅਦ 'ਚ ਹੋਊਗਾ? ਇਹ ਦੇਖਣ ਵਾਲੀ ਗੱਲ ਆ। ਜੇਮਸ ਕਹਿ ਰਹੇ ਆ ਵੀ ਲਟੀਟੀਆ ਜੇਮਸ ਵੀ ਉਹ ਟਰੰਪ ਹੁਣਾਂ ਦੀਆਂ ਪ੍ਰਾਪਰਟੀਜ਼ ਨੂੰ ਸੀਜ਼ ਕਰਨਗੇ ਜੇ ਇਹ ਰਾਸ਼ੀ ਦੇਣ ਦੇ ਵਿੱਚ ਉਹ ਨਾਕਾਮਯਾਬ ਹੁੰਦੇ ਨੇ। ਟਰੰਪ ਦੇ ਲਾਇਰ ਨੇ ਆਪਣੇ ਜਿਹੜੀ ਫਾਈਲਿੰਗਸ ਆ ਹੁਣ ਹੋਰ ਵੱਖ-ਵੱਖ ਅਦਾਲਤਾਂ ਦੇ ਵਿੱਚ ਜਿਹੜੀਆਂ ਕੀਤੀਆਂ ਆ ਇਸ ਦੇ ਉਲਟ ਇਹਨਾਂ ਨੇ ਇਹ ਵੀ ਗੁਹਾਰ ਲਾਈ ਸੀ ਅਦਾਲਤ ਨੂੰ ਵੀ ਭਾਈ ਜਿੰਨੀ ਦੇਰ ਤੱਕ ਉਸ ਅਪੀਲ ਦਾ ਫੈਸਲਾ ਨਹੀਂ ਆ ਜਾਂਦਾ ਇਹ ਬੌਂਡ ਲੈਣ ਦੇ ਉੱਤੇ ਰੋਕ ਜਿਹੜੀ ਆ ਉਹਨਾਂ ਚਿਰ ਲਗਾਈ ਜਾਵੇ। ਉਸ ਨੂੰ ਵੀ ਉਹਨਾਂ ਨੂੰ ਨਾ ਹੋ ਗਈ ਸੀਗੀ। ਸੋ $454 ਮਿਲੀਅਨ ਪੋਸਟ ਜਜਮੈਂਟ ਇੰਟਰਸਟ ਕਹਿੰਦੇ ਵੀ ਇਸ ਰਾਸ਼ੀ ਦੇ ਉੱਤੇ ਨਿਤ ਐਵਰੀਡੇ $1,12,000 ਐਵਰੀਡੇ ਕਹਿੰਦੇ ਵੀ ਇਸ ਦੇ ਉੱਤੇ ਇੰਟਰਸਟ ਨਹੀਂ ਤਾਂ ਪੈਂਦਾ ਰਹੂਗਾ। 5000 ਪੇਜ ਦੀ ਜਿਹੜੀ ਕੋਰਟ ਫਾਈਲਿੰਗ ਆ ਟਰੰਪ ਹੋਣਾ ਦੇ ਲਾਇਰਸ ਦੇ ਦੁਆਰਾ ਉਹ ਪਾਈ ਗਈ ਸੀ ਅਦਾਲਤ ਵਿੱਚ ਵੀ ਉਹ ਕਿਸ ਕਾਰਨਾਂ ਕਰਕੇ ਇਨਏਬਲ ਨੇ ਵੀ ਉਹ ਨਹੀਂ ਦੇ ਸਕਦੇ ਇਸ ਬੌਂਡ ਨੂੰ ਲੈਣ ਦੇ ਲਈ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਪਰ ਇਹ ਵੀ ਮਾਮਲਾ ਲੱਗਦਾ ਹਰਜੋਤ ਸਿੰਘ ਜੀ ਹੋਰ ਪੇਚੀਦਾ ਬਣੂਗਾ। ਜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਟਾਰਨੀ ਅਲੀਨਾ ਹਾਬਾ ਆ ਜੋ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਆ ਤੇ ਜੋ ਅਪੀਲ ਕੋਰਟ ਦੇ ਜੱਜ ਆ ਉਹ ਅਨਿਲ ਸਿੰਘ ਹੈਗੇ ਆ।
ਉਹਨਾਂ ਨੇ ਇਹ ਕਿਹਾ ਆ ਵੀ ਇੱਕ ਜਿਹੜਾ ਉਹਨਾਂ ਦੇ ਅਗੇਂਸਟ ਇਹ ਵੀ ਸੀਗਾ ਵੀ ਪ੍ਰੈਜ਼ੀਡੈਂਟ ਟਰੰਪ ਕਿਸੇ ਤਰ੍ਹਾਂ ਦਾ ਲੋਨ ਨਹੀਂ ਲੈ ਸਕਦੇ ਨਿਊਯਾਰਕ ਦੇ ਵਿੱਚ ਤੇ ਕਿਸੇ ਤਰ੍ਹਾਂ ਦਾ ਜਿਹੜਾ ਬਿਜ਼ਨਸ ਨਹੀਂ ਕਰ ਸਕਦੇ। ਉਹ ਆਰਡਰ ਨੂੰ ਉਹਨਾਂ ਨੇ ਕਹਿਤਾ ਵੀ ਨਹੀਂ, ਉਹ ਬਿਜ਼ਨਸ ਵੀ ਕਰ ਸਕਦੇ ਆ, ਲੋਨ ਵੀ ਲੈ ਸਕਦਾ ਆ, ਪਰ ਜਿਹੜਾ ਬੌਂਡ ਆ ਹਜੇ ਉਹਦੇ ਬਾਰੇ ਜਿਹੜਾ ਕੋਈ ਉਹਨਾਂ ਨੇ ਡਿਸੀਜਨ ਨਹੀਂ ਦਿੱਤਾ ਵੀ ਉਹਦੇ 'ਚ ਉਹ ਘਟਾਉਣਾ ਆ ਜਾਂ ਨਹੀਂ। ਜੀ, ਅਗਲੀ ਗੱਲ ਕਰੀਏ, ਰਸ਼ੀਆ ਦੇ ਵਿੱਚ ਰੀਸੈਂਟਲੀ ਸੋ ਕਾਲਡ ਇਲੈਕਸ਼ਨਸ ਹੋ ਕੇ ਹਟੀਆਂ, 3 ਦਿਨ ਇਲੈਕਸ਼ਨ ਹੋਈਆਂ। ਪੁਤਿਨ ਦੀ ਉਸ ਦੇ ਵਿੱਚ ਕਹਿੰਦੇ ਵੱਡੀ ਜਿੱਤ ਹੋਈ ਆ। ਵੈਸਟ ਦੇ ਸਾਰੇ ਮੁਲਕਾਂ ਨੇ ਇਹਨਾਂ ਇਲੈਕਸ਼ਨ ਨੂੰ, ਇਹਨਾਂ ਚੋਣਾਂ ਨੂੰ ਇਹੀ ਆਖਿਆ ਵੀ ਸੂਡੋ ਇਲੈਕਸ਼ਨ ਸੀਗੀਆਂ, ਨਕਲੀ ਸੀਗੀਆਂ, ਇਹ ਸਿਰਫ ਦਿਖਾਉਣ ਨੂੰ ਹੀ ਬਣੀਆਂ ਪਈਆਂ ਆ। ਪੁਤਿਨ ਨੂੰ 87% ਵੋਟ ਓਵਰਆਲ ਕਹਿੰਦੇ ਪਈ ਆ। ਇਹ ਇਲੈਕਸ਼ਨ ਅਫੀਸ਼ੀਅਲ ਉੱਥੇ ਦੇ ਕਹਿ ਰਹੇ ਸੀ। ਇੱਕ ਇਲੈਕਸ਼ਨ ਕਰਵਾਉਣ ਵਾਲਾ ਬੰਦਾ ਨਵਲੈਨੀ ਦੀ ਟੀ-ਸ਼ਰਟ ਪਾ ਕੇ ਆ ਗਿਆ, ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਮ੍ਰਿਤਕ ਅਲੈਕਸੀ ਨਵਲੈਨੀ ਦੇ ਸਮਰਥਕਾਂ ਨੇ ਕਈ ਥਾਵਾਂ ਦੇ ਉੱਤੇ ਸਿੰਬੋਲਿਕ ਪ੍ਰੋਟੈਸਟ ਵੀ ਜਿਹੜੇ ਉਹ ਕੀਤੇ ਆ। ਇੱਕ ਉੱਥੇ ਦੀ ਜਿਹੜੀ ਸੰਸਥਾ ਮੋਨੀਟਰ ਕਰਦੀ ਆ ਵੀ ਕਿੰਨੇ ਕੁ ਲੋਕਾਂ ਨੂੰ ਗ੍ਰਿਫਤਾਰ ਕੀਤਾ ਆ, OVD ਇਨਫੋ, ਉਹਨਾਂ ਨੇ ਕਿਹਾ ਵੀ ਘੱਟੋ ਘੱਟ 80 ਰੂਸੀ ਲੋਕਾਂ ਨੂੰ ਇਸ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਬੀਤੇ ਸ਼ੁੱਕਰਵਾਰ ਨੂੰ ਕਈ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੇ ਅਟੈਕਸ ਦੀ ਖਬਰ ਵੀ ਆ ਰਹੀ ਸੀਗੀ, ਪਰ ਹਾਲ ਦੀ ਘੜੀ ਜਿਹੜੇ ਇਸ ਦੇ ਵਿੱਚ ਪੁਤਿਨ ਨੂੰ ਜਿਹੜਾ ਉਹ ਜੇਤੂ ਘੋਸ਼ਿਤ ਕਰ ਦਿੱਤਾ ਆ। 6 ਸਾਲ ਜਿਹੜੇ ਆ ਇਹ ਹੋਰ ਰੂਸ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਰਹੇਗਾ। 5ਵੀਂ ਵਾਰ ਇਹ ਰਾਸ਼ਟਰਪਤੀ ਹੁਣ ਇਹ ਬਣਿਆ ਆ। ਰਬਰ ਸਟੈਂਪ ਕੈਂਡੀਡੇਟ ਸੀਗੇ, ਦੂਜੇ ਪਾਸੇ 3 ਹੋਰ ਕ੍ਰੈਮਲਿਨ ਦੇ ਦੁਆਰਾ ਹੀ ਜਿਹੜੇ ਉਹ ਖੜੇ ਕੀਤੇ ਗਏ। ਜਿਹੜਾ ਮੇਨ ਆਪੋਜੀਸ਼ਨ ਆ ਉਸ ਨੂੰ ਪਹਿਲਾਂ ਹੀ ਜਾਂ ਲਾਂਭੇ ਕਰ ਦਿੱਤਾ ਗਿਆ ਜਾਂ ਉਸ ਨੂੰ ਮਾਰ ਦਿੱਤਾ ਗਿਆ ਸੀ। ਜਰਮਨੀ ਨੇ ਇਸ ਨੂੰ ਸੂਡੋ ਇਲੈਕਸ਼ਨ ਕਿਹਾ। UK ਦੀ ਫੋਰਨ ਸਕੱਤਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਇਹ ਇਲੀਗਲ ਇਲੈਕਸ਼ਨਸ ਇਹਨਾਂ ਨੇ ਯੂਕਰੇਨੀਅਨ ਟੈਰੀਟਰੀ ਦੇ ਉੱਤੇ ਕਰਾਈਆਂ ਆ। ਉਧਰ ਯੂਕਰੇਨੀ ਜਿਹੜਾ ਰਾਸ਼ਟਰਪਤੀ ਜ਼ੈਲੈਂਸਕੀ ਆ, ਉਹਨੇ ਕਿਹਾ ਵੀ ਰਸ਼ੀਅਨ ਦੇ ਡਿਕਟੇਟਰ ਜਾਣਬੁੱਝ ਕੇ ਇੱਕ ਸਿਮੂਲੇਟ ਕਰ ਰਿਹਾ ਆ ਇਲੈਕਸ਼ਨ ਉਸ ਵਾਲੇ ਜਿਹੜੇ ਉਹ ਪਾਸੇ। ਨਵਲੈਨੀ ਦਾ ਜਿਹੜਾ ਐਲਾਈ ਆ ਲੈਨੋਇਡ ਵੋਲਕੋਵ, ਕਹਿੰਦੇ ਵੀ ਉਸ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਕੁੱਟਿਆ ਗਿਆ ਸੀ ਪਿਛਲੇ ਹਫ਼ਤੇ ਲੁਥੇਨੀਆ ਦੇ ਵਿੱਚ। ਕਹਿੰਦੇ ਵੀ ਮੀਟ ਹੈਮਰ ਦੇ ਨਾਲ ਉਸ ਦੀ ਜਿਹੜੀ ਉਹ ਕੁੱਟਮਾਰ ਕੀਤੀ ਗਈ ਸੀ। ਕਹਿੰਦੇ ਵੀ ਪਰਸੈਂਟੇਜ ਜਿਹੜੇ ਪੁਤਿਨ ਦੇ ਵੱਲ ਨੂੰ ਹੈਗਾ ਆ, ਕਹਿੰਦੇ ਜੋ ਇਹ ਅੰਕੜੇ ਇਹਨਾਂ ਨੇ ਪੇਸ਼ ਕੀਤੇ ਆ ਉਹ ਸੱਚਾਈ ਤੋਂ ਕੋਹਾਂ ਦੂਰ ਨੇ। ਰੂਸੀ ਲੋਕਾਂ ਦੇ ਕੋਲ 3 ਦਿਨ ਸੀਗੇ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਵਿੱਚ ਆਪਣਾ ਵੋਟ ਪਾਉਣ ਦੇ ਲਈ। ਇੱਥੋਂ ਤੱਕ ਵੀ ਜਿਹੜਾ ਯੂਕਰੇਨ ਦਾ ਇਲਾਕਾ ਇਹਨਾਂ ਨੇ ਆਪਣੇ ਕਬਜ਼ੇ ਦੇਣ ਕੀਤਾ ਆ, ਉੱਥੇ ਵੀ ਇਹਨਾਂ ਨੇ ਵੋਟਾਂ ਪਵਾਈਆਂ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਊਬਰ ਨੇ ਟੈਕਸੀ ਬਿਜ਼ਨਸ ਨੂੰ ਪੂਰੀ ਤਰ੍ਹਾਂ ਮਾਰ ਦਿੱਤਾ। ਕਈ ਨਹੀਂ ਵੀ ਐਗਰੀ ਹੋਣਗੇ, ਮੇ ਵੀ ਚਲੋ 5-10% ਟੈਕਸੀ ਬਿਜ਼ਨਸ ਚੱਲਦਾ ਹੋਊਗਾ, ਪਰ 90% ਆਪਾਂ ਕਹਿ ਸਕਦੇ ਹਾਂ ਕਿ ਬਿਜ਼ਨਸ ਮਾਰ ਦਿੱਤਾ। ਪਰ ਕਈ ਜਿਹੜੇ ਮੁਲਕ ਹੈਗੇ ਆ ਉਹ ਹਜੇ ਵੀ ਜੋ ਇੰਡੀਵਿਜੂਅਲ ਬਿਜ਼ਨਸ ਓਨਰ ਆ ਉਹਨਾਂ ਦੇ ਹੱਕ ਦੇ ਵਿੱਚ ਆ। ਸੋ ਇਹੋ ਜਿਹੀ ਜਿਹੜੀ ਆ ਇੱਕ ABC ਨਿਊਜ਼ ਰਿਪੋਰਟ ਕਰ ਰਿਹਾ ਅੱਜ ਵੀ ਆਸਟ੍ਰੇਲੀਆ ਦੇ ਟੈਕਸੀ ਡਰਾਈਵਰਸ ਨੇ ਊਬਰ ਕੰਪਨੀ ਨੂੰ ਸੂ ਕੀਤਾ ਸੀ ਵੀ ਤੁਸੀਂ ਸਾਡਾ ਜਿਹੜਾ ਆ ਬਿਜ਼ਨਸ ਮਾਰ ਰਹੇ ਆ। ਤੇ ਉਹਦੇ ਸਬੰਧ ਦੇ ਵਿੱਚ ਜੋ ਊਬਰ ਕੰਪਨੀ ਆ, ਇਹਨਾਂ ਦਾ ਜਿਹੜਾ ਗਲੋਬਲ ਰਾਈਡ ਸ਼ੇਅਰ ਜਾਇੰਟ ਊਬਰ ਉੱਥੇ ਜਾਣੀ ਜਾਂਦੀ ਆਸਟ੍ਰੇਲੀਆ 'ਚ, ਉਹ ਐਗਰੀ ਕਰ ਗਏ ਵੀ ਅਸੀਂ $178 ਮਿਲੀਅਨ ਦੇਣ ਜਾ ਰਹੇ ਹੈਗੇ ਆ ਉਹਨਾਂ ਟੈਕਸੀ ਡਰਾਈਵਰਸ ਨੂੰ ਜਿਨ੍ਹਾਂ ਨੇ ਆਪਣਾ ਬਿਜ਼ਨਸ ਸਾਡੇ ਕਰਕੇ ਲੂਜ਼ ਕੀਤਾ ਹੈਗਾ। ਸੋ ਇਹ ਉੱਥੇ ਦੀ ਜਿਹੜੀ ਸੁਪਰੀਮ ਕੋਰਟ ਆਫ ਵਿਕਟੋਰੀਆ ਆ ਆਸਟ੍ਰੇਲੀਆ ਦੇ ਵਿੱਚ, ਉੱਥੇ ਕੇਸ ਗਿਆ ਸੀ ਜਿਹਦੇ ਵਿੱਚ 8000 ਤੋਂ ਵੱਧ ਜਿਹੜੇ ਟੈਕਸੀ ਤੇ ਹਾਇਰ ਕਾਰ ਡਰਾਈਵਰਸ ਆ ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਸੀ ਊਬਰ ਦੀ ਇਸ ਕੰਪਨੀ ਦੇ ਅਗੇਂਸਟ। ਸੋ ਅਲਟੀਮੇਟਲੀ ਊਬਰ ਵਾਲਿਆਂ ਨੂੰ ਲੱਗਿਆ ਵੀ ਇਹ ਕੇਸ ਅਸੀਂ ਬੁਰੀ ਤਰ੍ਹਾਂ ਹਾਰਾਂਗੇ ਤੇ ਇਹ 5ਵਾਂ ਲਾਰਜੈਸਟ ਕਲਾਸ ਐਕਸ਼ਨ ਲਾਸੂਟ ਸੈਟਲਮੈਂਟ ਆ ਆਸਟ੍ਰੇਲੀਆ ਦੀ ਹਿਸਟਰੀ ਦੇ ਵਿੱਚ। ਤੇ ਜਦੋਂ ਇਹ ਕੇਸ ਸ਼ੁਰੂ ਹੋਇਆ ਸੀ, ਹੁਣ ਇਹ 5 ਸਾਲਾਂ ਬਾਅਦ ਜਾ ਕੇ ਸੈਟਲ ਹੋਇਆ। ਤੇ ਜੋ ਆਸਟ੍ਰੇਲੀਆ ਦੇ ਵਿੱਚ ਊਬਰ ਦੀ ਮੇਨ ਕੰਪਨੀ ਆ ਗਲੋਬਲ ਰਾਈਡ ਸ਼ੇਅਰ ਜਾਇੰਟ ਊਬਰ, ਉਹ ਹੁਣ $272 ਮਿਲੀਅਨ ਆਸਟ੍ਰੇਲੀਅਨ ਡਾਲਰ, ਜੋ ਕਿ $178 ਮਿਲੀਅਨ US ਦਾ ਡਾਲਰ ਬਣਦਾ ਆ, ਉਹ ਸੈਟਲ ਕਰਨ ਜਾ ਰਹੇ ਹੈ। ਜੀ, ਅਗਲੀ ਗੱਲ ਕਰੀਏ, ਸੁਪਰੀਮ ਕੋਰਟ ਦੇ ਮੂਹਰੇ ਅੱਜ ਇੱਕ ਹੋਰ ਵੀ ਅਹਿਮ ਕੇਸ ਆ, ਉਸ ਦੀ ਸੁਣਵਾਈ ਲਈ ਜਾ ਰਹੀ ਆ।
ਇਹ ਆ ਸਰਕਾਰ ਦਾ ਜਿਹੜਾ ਦਬਾਅ ਸੋਸ਼ਲ ਮੀਡੀਆ ਪਲੇਟਫਾਰਮਸ ਆ ਉਸ ਦੇ ਉੱਤੇ। ਰੀਸੈਂਟਲੀ ਦੇਖਿਆ ਗਿਆ ਆ ਵੀ ਕਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਹੁਣ ਉਸ ਦੇ ਉੱਤੇ ਫੈਸਲਾ ਕਰੇਗੀ ਵੀ ਜਿਹੜੀ ਸਰਕਾਰ ਆ ਅਮਰੀਕਾ ਦੀ, ਕੀ ਉਹ ਕੋਵਰਸ ਕਰ ਰਹੀ ਆ ਸੋਸ਼ਲ ਮੀਡੀਆ ਨੂੰ, ਯਾਨੀ ਕਿ ਉਹ ਆਪਣੇ ਨਾਲ ਮਿਲਾ ਕੇ ਚਲਾ ਰਹੀ ਆ ਵੀ ਕਿਹੜੇ ਮਾਮਲਿਆਂ ਦੇ ਵਿੱਚ ਤੁਸੀਂ ਬੋਲਣਾ ਆ, ਕਿਹੜੀਆਂ ਚੀਜ਼ਾਂ ਪਾਉਣੀਆਂ ਤੇ ਕਿਹੜੀਆਂ ਚੀਜ਼ਾਂ ਕੱਢਣੀਆਂ ਆ। ਇਹ ਇੱਕ ਜੌਬ ਓਨਿੰਗ ਕੇਸਿਸ ਦੱਸੇ ਜਾ ਰਹੇ ਆ, ਜਿਸ ਦੇ ਵਿੱਚ ਜਸਟਿਸਿਸ ਆ ਇਹ ਹੁਣ ਫੈਸਲਾ ਕਰਨਗੇ, ਨਿਰਣਾ ਲੈਣਗੇ ਵੀ ਕੀ ਅਧਿਕਾਰੀਆਂ ਨੇ ਕੋਈ ਲਾਈਨ ਤਾਂ ਨਹੀਂ ਕ੍ਰਾਸ ਕੀਤੀ। ਜਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਦਬਾਅ ਪਾਇਆ ਸੀ ਵੀ ਕੰਟੈਂਟ ਨੂੰ ਰਿਮੂਵ ਕੀਤਾ ਜਾਵੇ, ਤੇ ਨਾਲ ਹੀ ਨਿਊਯਾਰਕ ਦੇ ਵਿੱਚ ਉਹਨਾਂ ਨੇ ਕੰਪਨੀਜ਼ ਨੂੰ ਇਹ ਅਰਜ਼ ਕੀਤਾ ਸੀ, ਦਰਖਾਸਤ ਲਾਈ ਸੀ ਵੀ NRA ਦੇ ਨਾਲ ਤੁਸੀਂ ਕੰਮ ਨਾ ਕਰੋ, ਇਹ ਸੋਸ਼ਲ ਮੀਡੀਆ ਕੰਪਨੀਜ਼ ਨੂੰ। ਇਹ ਕੋਰਟ ਦੇ ਵਿੱਚ ਜਿਹੜੇ ਪਹਿਲੇ ਹੀਅਰਿੰਗ ਆਰਗੂਮੈਂਟਸ ਆ ਉਹ ਹੁਣ ਚੱਲ ਰਹੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਕੰਟੈਕਟਸ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀਜ਼ ਦੇ ਨਾਲ, ਜਿਸ ਵਿੱਚ ਉਹਨਾਂ ਦੇ ਕਹਿਣ ਦੇ ਉੱਤੇ ਚਾਹੇ ਉਹ ਕੋਵਿਡ ਸੀ ਦੇ ਇਸ਼ੂਜ਼ ਦੇ ਉੱਤੇ ਜਿਹੜਾ ਕੰਟੈਂਟ ਰਿਮੂਵ ਕਰਾਇਆ ਗਿਆ, ਕਿਤੇ ਇਹ ਅਨਲਾਫੁਲ ਕੋਅਰਜਨ ਤਾਂ ਨਹੀਂ ਸੀ ਵੀ ਸਰਕਾਰ ਨੇ ਦਬਾਅ ਹੇਠ ਆਪਣੇ ਨਾਲ ਸੋਸ਼ਲ ਮੀਡੀਆ ਕੰਪਨੀਆਂ ਨੂੰ ਮਿਲਾ ਕੇ ਤਾਂ ਨਹੀਂ ਚਲਾਇਆ। ਇਸੇ ਤਰੀਕੇ ਨਾਲ ਜਸਟਿਸਿਸ ਇਹ ਕੇਸ ਦੇ ਨਾਲ ਹੀ ਮਿਲਦਾ ਜੁਲਦਾ ਹੋਰ ਕੇਸ ਉਸ ਦੀ ਵੀ ਸੁਣਵਾਈ ਲੈਣਗੇ ਨਿਊਯਾਰਕ ਸਟੇਟ ਦੇ ਵਿੱਚ। ਵੀ ਜਦ ਕਹਿੰਦੇ ਵੀ ਕੰਪਨੀਜ਼ ਦੇ ਉੱਤੇ ਇਹਨਾਂ ਨੇ ਦਬਾਅ ਪਾਇਆ ਵੀ NRA ਨੈਸ਼ਨਲ ਰਾਈਫਲ ਐਸੋਸੀਏਸ਼ਨ, ਜੋ ਕਿ ਇੱਥੇ ਦੀ ਗਨ ਰਾਈਟਸ ਦੀ ਇੱਕ ਲੀਡਿੰਗ ਗਰੁੱਪ ਆ, ਵੀ ਉਹਨਾਂ ਦੇ ਨਾਲ ਆਪਣਾ ਜਿਹੜਾ ਉਹ ਨਾਤਾ ਤੋੜਿਆ ਜਿਹੜਾ ਹੋ ਜਾਵੇ। ਸੋ ਇਹ ਬੜੇ ਅਹਿਮ ਕੇਸ ਇਸ ਟਾਈਮ ਸਾਹਮਣੇ ਆ। ਸਰਕਾਰ ਦਾ ਸੋਸ਼ਲ ਮੀਡੀਆ ਦੇ ਵਿੱਚ ਕਿੰਨੀ ਦਖਲਅੰਦਾਜ਼ੀ ਹੋਣੀ ਚਾਹੀਦੀ ਆ, ਜੇ ਹੈਗੀ ਆ ਇਹ ਕਿਤੇ ਨਾਲ ਮਿਲ ਕੇ ਤਾਂ ਨਹੀਂ ਇਸ ਟਾਈਮ ਮੌਜੂਦਾ ਸਰਕਾਰ ਤੇ ਜਿਹੜੀਆਂ ਉਹ ਚੱਲ ਰਹੀਆਂ। ਸਰਕਾਰ ਕਹਿੰਦੀ ਆ ਵੀ ਅਸੀਂ ਜਿਹੜੀ ਡਿਸਇਨਫੋਰਮੇਸ਼ਨ ਆ ਉਸ ਨੂੰ ਕੰਬੈਟ ਕਰਨ ਦੇ ਲਈ ਇਹਨਾਂ ਨੂੰ ਆਖਦੇ ਸੀਗੇ, ਇਹਨਾਂ ਕੰਪਨੀਜ਼ ਨੂੰ, ਸੋਸ਼ਲ ਮੀਡੀਆ ਕੰਪਨੀਜ਼ ਨੂੰ, ਵੀ ਤੁਸੀਂ ਇਹ ਇਨਫੋਰਮੇਸ਼ਨ ਕੱਢ ਦਿਓ। ਪਰ ਹੁਣ ਮਸਲਾ ਜਿਹੜਾ ਆ ਇਹ ਬਣ ਗਿਆ ਆ ਵੀ ਕੀ ਸਰਕਾਰ ਜਾਣ ਬੁੱਝ ਕੇ ਸੋਸ਼ਲ ਮੀਡੀਆ ਕੰਪਨੀ ਨੂੰ ਆਪਣੇ ਨਾਲ ਮਿਲਾ ਕੇ ਤਾਂ ਨਹੀਂ ਚੱਲ ਰਹੀ। ਪਿਛਲੇ ਸਤੰਬਰ ਦੇ ਵਿੱਚ ਜਿਹੜੀ 5th US ਸਰਕਟ ਕੋਰਟ ਆਫ ਅਪੀਲ ਆ, ਜੋ ਕਿ ਫੈਡਰਲ ਕੋਰਟਸ ਦੇ ਵਿੱਚ US 'ਚ ਸਭ ਤੋਂ ਕੰਜ਼ਰਵੇਟਿਵ ਕੋਰਟ ਮੰਨੀ ਜਾਂਦੀ ਆ, ਉਹਨਾਂ ਨੇ ਇੱਕ ਰੂਲਿੰਗ ਇਸ਼ੂ ਕੀਤੀ ਸੀ ਜਿਸ ਵਿੱਚ ਕਿਹਾ ਸੀ ਵੀ ਕੋਈ ਵੀ ਜਿਹੜਾ ਗਵਰਨਮੈਂਟ ਦਾ ਅਧਿਕਾਰੀ ਆ ਉਹ ਸੋਸ਼ਲ ਮੀਡੀਆ ਦੇ ਕੰਪਨੀਆਂ ਦੇ ਨਾਲ ਕੰਟੈਕਟ ਦੇ ਵਿੱਚ ਨਹੀਂ ਆ ਸਕਦਾ। ਸੋ ਉਹਦੇ ਵਿੱਚ ਕਹਿੰਦੇ ਵੀ ਇੱਕ ਪਰਸਨਲ ਟਾਰਗੇਟਡ ਵੀ ਸੀਗਾ ਇਸ ਆਰਡਰ ਦੇ ਵਿੱਚ, ਖਾਸ ਕਰਕੇ ਵਾਈਟ ਹਾਊਸ ਨੂੰ ਜਿਹੜਾ ਉਹ ਲੈ ਕੇ, CDC ਵਾਲਿਆਂ ਨੂੰ, ਆਫਿਸ ਆਫ ਸਰਜਨ ਜਨਰਲ, FBI ਤੇ ਇੰਪੋਰਟੈਂਟ ਜਿਹੜੀਆਂ ਹੋਰ ਸਾਈਬਰ ਸਿਕਿਉਰਿਟੀ ਏਜੰਸੀਜ਼ ਆ ਉਹਨਾਂ ਦੇ ਨਾਲ। ਪਿਛਲੇ ਸਾਲ ਸਤੰਬਰ ਦੀ ਇੱਕ ਹੋਰ ਖਬਰ CNBC ਨੇ ਪੇਸ਼ ਕੀਤੀ ਸੀ, ਉਹ ਕਹਿੰਦੇ ਸੀ ਵੀ FBI ਤੇ ਵਾਈਟ ਹਾਊਸ ਨੇ ਲਾਈਕਲੀ ਇਹ ਲੱਗਦਾ ਆ ਵੀ ਸੋਸ਼ਲ ਮੀਡੀਆ ਨੂੰ ਆਪਣੇ ਨਾਲ ਮਿਲਾ ਕੇ ਪਲੇਟਫਾਰਮਸ ਨੂੰ ਚਲਾਇਆ, ਜਿਸ ਦੇ ਵਿੱਚ ਉਹਨਾਂ ਨੇ ਕਈ ਪੋਸਟ ਰਿਮੂਵ ਕਰਾਈਆਂ। ਇਹ ਅਪੀਲ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਜਿਹੜਾ ਉਹ ਪਾਇਆ ਸੀਗਾ। ਸੋ ਹੁਣ ਇਹ ਚੀਜ਼ ਇਵੈਂਚੁਅਲੀ ਸੁਪਰੀਮ ਕੋਰਟ ਤੱਕ ਪਹੁੰਚ ਚੁੱਕੀ ਆ। ਸੋਸ਼ਲ ਮੀਡੀਆ ਪਲੇਟਫਾਰਮਸ ਦਾ ਕਿੱਦਾਂ ਇਸਤੇਮਾਲ ਹੋ ਰਿਹਾ ਆ, ਸਰਕਾਰ ਆਪਣੀ ਮਰਜ਼ੀ ਦੇ ਨਾਲ ਕਰ ਰਹੀ ਆ ਜਾਂ ਲੋਕਾਂ ਦੀ ਫ੍ਰੀ ਸਪੀਚ ਉਹ ਅਜੇ ਵੀ ਬਰਕਰਾਰ ਆ, ਉਹ ਸੋਸ਼ਲ ਮੀਡੀਆ ਦੇ ਇਹਨਾਂ ਕੇਸਾਂ ਤੋਂ ਬਾਅਦ ਇਵੈਂਚੁਅਲੀ ਲੱਗਦਾ ਆ ਵੀ ਆਪਣੇ ਸਾਹਮਣੇ ਆਊਗਾ। ਜੀ, ਇੱਕ ਖਬਰ ਸਾਂਝੀ ਕਰਕੇ ਫਿਰ ਆਪਾਂ ਬ੍ਰੇਕ ਲੈਂਦੇ ਆ। ਗਾਜ਼ਾ ਤੋਂ ਆ ਰਹੀ ਹੈ। ਗਾਜ਼ਾ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਬਹੁਤ ਬੁਰੀ ਹੈਗੀ ਆ। ਜੋ ਰਾਫੇਲ ਟਾਊਨ ਆ ਉਹਦੇ 'ਚ ਆਲਰੇਡੀ ਇਜ਼ਰਾਈਲ ਵਾਲਿਆਂ ਨੇ ਇੱਕ ਜੋ ਹਸਪੀਟਲ ਸੀ ਉਹਨੂੰ ਆਪਣੇ ਕੰਟਰੋਲ 'ਚ ਲੈ ਲਿਆ, ਤੇ ਜੋ UN ਦੇ ਮੈਂਬਰਸ ਆ, ਬਹੁਤ ਸਾਰੇ ਦੁਨੀਆ ਦੇ ਲੋਕ ਜੋ ਉੱਥੇ ਸਪੋਰਟ ਕਰ ਰਹੇ ਹੈਗੇ ਫੂਡ ਨਾਲ ਜਾਂ ਹੋਰ, ਉਹ ਕਹਿੰਦੇ ਆ ਵੀ ਆਲਰੇਡੀ ਉੱਥੇ ਜਿਹੜਾ ਆ ਭੁੱਖਮਰੀ ਸ਼ੁਰੂ ਹੋ ਗਈ ਹੈਗੀ ਆ। ਫੈਮਿਨ ਸ਼ੁਰੂ ਹੋ ਗਿਆ, ਜਿੱਦਾਂ ਜਿਹਨੂੰ ਆਪਾਂ ਕਾਲ ਪੈਣਾ ਵੀ ਸ਼ੁਰੂ ਕਰ ਦਿੰਦੇ ਆ। ਕਹਿੰਦੇ ਪਈ ਲੋਕ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਜਾਂਦੇ ਆ ਤੇ ਉੱਪਰੋਂ ਕੀ ਡਿੱਗ ਰਿਹਾ ਹੈਗਾ। ਹਾਲਾਂਕਿ ਅਮਰੀਕਾ ਵਾਲਿਆਂ ਨੇ ਪੋਰਟ ਸੈਟਅਪ ਕੀਤਾ ਆ ਵੀ ਜਿਹਦੇ ਰਾਹੀਂ ਫੂਡ ਉਹਨਾਂ ਨੂੰ ਪਹੁੰਚਾਇਆ ਜਾ ਸਕੇ, ਤੇ ਜਦੋਂ ਲੋਕ ਪਹਿਲਾਂ ਕਈ ਏਅਰਪਲੇਨਸ ਦੇ ਰਾਹੀਂ ਫੂਡ ਡ੍ਰੌਪ ਕੀਤਾ ਜਾਂਦਾ ਸੀ, ਤੇ ਜਦੋਂ ਲੋਕ ਇਕੱਠੇ ਹੁੰਦੇ ਸੀ ਕਹਿੰਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਇਹ ਏਅਰਪਲੇਨਸ ਜੋ ਡ੍ਰੌਪ ਕਰ ਰਿਹਾ, ਫੂਡ ਡ੍ਰੌਪ ਕਰ ਰਿਹਾ ਜਾਂ ਬੰਬ ਡ੍ਰੌਪ ਕਰ ਰਿਹਾ। ਬਹੁਤ ਵਾਰ ਇਦਾਂ ਦੀਆਂ ਇਨਸੀਡੈਂਟਸ ਆਈਆਂ ਜਦੋਂ ਬੰਬ ਡ੍ਰੌਪ ਹੋਏ ਤੇ 25 30 ਜਾਣਿਆਂ ਦੀ ਜਿਹੜੀ ਆ ਉਹ ਮੌਤ ਵੀ ਹੋਈ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਵੀ ਆਪਾਂ ਵੱਧਦੇ ਹਾਂ, ਤੇ ਜਿਹੜੀ ਇੱਕ ਆਪਣੀ ਬ੍ਰੇਕ ਤੋਂ ਬਾਅਦ ਦੇ ਵਿੱਚ ਅਹਿਮ ਖਬਰ ਹੋਊਗੀ
ਵੀ ਕਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਸਿੱਖਾਂ ਉਲਟ ਜਿਹੜਾ ਧੱਕਾ ਹੋ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ, ਚਾਹੇ ਇੱਥੇ ਦੀਆਂ ਸਰਕਾਰਾਂ ਨੇ, ਇੱਥੇ ਦੀਆਂ ਏਜੰਸੀਆਂ ਨੇ, ਤੇ ਜਾਂ ਜਿਹੜੇ ਕੁਛ ਟੀਵੀ ਚੈਨਲਸ ਆ ਉਹਨਾਂ ਨੇ। ਹੁਣ ਇਸੇ ਹੀ ਪਿਰਤ ਦੇ ਉੱਤੇ ਅੱਗੇ ਵਧਦੇ ਹੋਏ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਸਪੈਸ਼ਲ ABC ਜਿਹੜੀ ਉੱਥੇ ਦਾ ਨਿਊਜ਼ ਚੈਨਲ ਆ, ਉਹ ਰਿਪੋਰਟ ਲੈ ਕੇ ਆ ਰਿਹਾ ਆ, 6 ਸਪਾਈਜ਼ ਐਂਡ ਮਰਡਰ। ਉਸ ਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ, ਤੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਜੁੜਦੇ ਹਾਂ। ਇਹ ਅਹਿਮ ਖਬਰ ਦੇ ਉੱਤੇ ਜਿਹੜੀ ਚਰਚਾ ਆ ਤੁਹਾਡੇ ਸਾਰੇ ਨਾਲ ਕਰਦੇ ਹਾਂ, ਆਸਟ੍ਰੇਲੀਆ ਤੋਂ ਜਿਹੜੀ ਇਹ ਆ ਰਹੀ ਆ, ਉੱਥੋਂ ਦੇ ਸਿੱਖਾਂ ਦੇ ਨਾਲ ਸੰਬੰਧਿਤ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਉੱਤੇ ਨਜ਼ਰ ਮਾਰਦੇ ਜਾਈਏ। ਇਹ ਜਿਹੜੀ ਖਬਰ ਆ ਸਿੱਖਾਂ ਦੇ ਨਾਲ, ਭਾਰਤ ਦੇ ਨਾਲ, ਇਹ ਸਾਰਾ ਕੁਛ ਜਿਹੜਾ ਉਹ ਸੰਬੰਧ ਆ। ਸਭ ਤੋਂ ਪਹਿਲਾਂ ਤਾਂ ਹਰਜੋਤ ਸਿੰਘ ਜੀ ਟਿੱਪਣੀ ਜਿਹੜੀ ਅਸੀਂ ਕਰਨਾ ਚਾਹੁੰਦੇ ਆ, ਜਿਹੜਾ ਜੂਨ ਦੇ ਵਿੱਚ ਹੁਣ ਇਹਨਾਂ ਨੇ ਇਲੈਕਸ਼ਨਾਂ ਰੱਖੀਆਂ ਪੰਜਾਬ ਦੇ ਵਿੱਚ, ਦੇਖਿਆ ਵੀ ਅਪ੍ਰੈਲ ਤੋਂ ਸ਼ੁਰੂ ਹੋ ਜਾਣੀਆਂ ਉੱਥੇ ਇਲੈਕਸ਼ਨਾਂ ਭਾਰਤ ਵਿੱਚ। 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਰੱਖੀ ਤੇ 4 ਜੂਨ ਨੂੰ ਜਿਹੜੇ ਨਤੀਜੇ ਆ ਇਹ ਉਹ ਦਿਨ ਦੇਖੋ ਆਪਣੇ ਸਾਹਮਣੇ ਆ, ਜਦੋਂ ਸਿੱਖਾਂ ਦੇ ਸਭ ਤੋਂ ਅਕਾਦਤ ਵਾਲੀ ਥਾਂ ਅਕਾਲ ਤਖਤ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਉੱਥੇ ਹਮਲਾ ਹੋਇਆ। ਟੈਂਕਾਂ ਤੋਪਾਂ ਦੇ ਨਾਲ ਜਿਹੜਾ ਉੱਥੇ ਹਮਲਾ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਉਹ ਜਿਹੜਾ ਕੋਹਰਾਮ ਜਿਹੜਾ ਮਚਾਇਆ ਗਿਆ, ਕਿੱਡੀ ਕਤਲੋਗਾਰਤ ਜਿਹੜੀ ਉਹ ਹੋਈ। ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੇ ਇਲੈਕਸ਼ਨ ਦੇ ਦਿਨ ਪੰਜਾਬ ਦੇ ਵਿੱਚ ਰੱਖੇ ਗਏ ਆ ਤੇ ਨਤੀਜੇ ਯਾਨੀ ਕਿ ਢੋਲ ਵੀ ਉਦਣ ਉੱਥੇ ਵੱਜਣਗੇ, ਪਟਾਕੇ ਵੀ ਚੱਲਣਗੇ, ਲੱਡੂ ਵੀ ਜਿਹੜੇ ਉਹ ਵੰਡੇ ਜਾਣਗੇ। ਕਿੱਡੇ ਤਰੀਕੇ ਦੇ ਨਾਲ ਉਹਨਾਂ ਦਿਨਾਂ ਦੀ ਮਹੱਤਤਾ ਨੂੰ ਘਟਾਉਣ ਦੀ ਜਿਹੜੀ ਕੋਸ਼ਿਸ਼, ਹੋਰ ਪਾਸੇ ਜਿਹੜੀ ਲੋਕ ਆ ਉਹਨਾਂ ਨੂੰ ਵਰਗਲਾਉਣ ਦੀ ਜਿਹੜੀ ਉਹ ਕੋਸ਼ਿਸ਼ ਆ। ਸੋ ਇਸ ਦਾ ਨੋਟਿਸ ਪਤਾ ਨਹੀਂ ਕਿਸੇ ਹੋਰ ਸੰਸਥਾਵਾਂ ਨੇ ਲਿਆ ਜਾਂ ਨਹੀਂ ਲਿਆ, ਪਰ ਇਹ ਬਹੁਤ ਇੱਕ ਮੰਦਭਾਗੀ ਜਿਹੜੀ ਗੱਲ ਆ ਵੀ ਸੋ ਕਾਲਡ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਨੇ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ, ਜਿੱਦਾਂ ਪੁਤਿਨ ਜਿੱਤੀ ਜਾਂਦਾ ਨਾ ਵੀ ਆਪਾਂ ਨੂੰ ਚੱਕਰ ਹੀ ਕੋਈ ਨਹੀਂ ਆ, ਵੀ ਉਸੇ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਉਹ ਦਿਨ ਇਹਨਾਂ ਨੇ ਪੰਜਾਬ ਦੇ ਵਿੱਚ ਚੁਣੇ ਆ ਜਦੋਂ ਸਭ ਤੋਂ ਜ਼ਿਆਦਾ ਕਹਿ ਲਓ ਵੀ ਪੀੜ ਵਾਲੇ ਜਿਹੜੇ ਉਹ ਦਿਨ ਹੁੰਦੇ ਆ। ਇਹ ਬੜਾ ਮੰਦਭਾਗਾ ਕੰਮ ਆ ਵੀ ਇਹਨਾਂ ਨੇ 1 ਜੂਨ ਨੂੰ ਉੱਥੇ ਇਲੈਕਸ਼ਨਾਂ ਤੇ 4 ਜੂਨ ਨੂੰ ਜਿਹੜੇ ਨਤੀਜੇ ਆ ਉਹ ਐਲਾਨਣ ਦੇ ਇਹ ਦਿਨ ਚੁਣੇ ਆ, ਜਦੋਂ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਜੀ। ਸੋ ਬਿਲਕੁਲ ਅਨਫੋਰਚੂਨੇਟ ਪਾਰਟ ਇਹ ਆ ਵੀ ਪੰਜਾਬ ਦੇ ਵਿੱਚ ਵੀ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਆ ਉਹ ਇਹਦੇ ਅਗੇਂਸਟ ਨਹੀਂ ਬੋਲੀ ਕਿ ਭਾਈ 4 ਜੂਨ ਨੂੰ ਤਾਂ ਸਾਡਾ ਜਿਹੜਾ ਆ ਦਰਬਾਰ ਸਾਹਿਬ ਤੇ ਢਹਿ ਕੀਤਾ ਗਿਆ ਸੀ, ਅਕਾਲ ਤਖਤ ਨੂੰ ਢਹਿ ਢੇਰੀ ਕਰਨਾ ਸ਼ੁਰੂ ਕੀਤਾ ਗਿਆ ਸੀ, ਹਜ਼ਾਰਾਂ ਦੇ ਕਰੀਬ ਜਿਹੜੇ ਸਾਡੇ ਸ਼ਰਧਾਲੂ ਸੀ ਉੱਥੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਸੋ ਇਹ ਬੜਾ ਜਾਣ ਬੁੱਝ ਕੇ ਜਿਹੜੀਆਂ ਤਰੀਕਾਂ ਰੱਖੀਆਂ ਗਈਆਂ ਆ ਭਈ ਸਿੱਖ ਸਾਰੇ ਕਾਸੇ ਨੂੰ ਭੁੱਲ ਜਾਣ, ਵੋਟਾਂ ਦੇ ਚੱਕਰ 'ਚ ਉਦਣ ਭੰਗੜੇ ਪਾਈ ਜਾਣ। ਸੋ ਸਾਨੂੰ ਜਿਹੜਾ ਆ ਜਿੰਨੇ ਵੀ ਕੋਈ ਵੀ ਦਰਦ ਰੱਖਣ ਵਾਲਾ ਜਿਹੜਾ ਇਨਸਾਨ ਆ ਉਸ ਨੂੰ ਜਿਹੜਾ ਆ ਇਸ ਦਾ ਵਿਰੋਧ ਕਰਨਾ ਚਾਹੀਦਾ ਹੈਗਾ। ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਦੋਂ ਆਪਣੀ ਪਾਰਲੀਮੈਂਟ 'ਚ ਖੜਦੇ ਆ ਤੇ ਪਾਰਲੀਮੈਂਟ ਦੇ ਵਿੱਚ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਇਹ ਕਹਿੰਦਾ ਆ ਵੀ ਇੰਡੀਆ ਦੀ ਸਰਕਾਰ ਦੇ ਏਜੰਟਸ ਨੇ ਇੱਕ ਕੈਨੇਡੀਅਨ ਸਿਟੀਜ਼ਨ ਦਾ ਕਤਲ ਕੀਤਾ ਹੈਗਾ। ਪੂਰੀ ਦੁਨੀਆ ਦੇ ਵਿੱਚ ਉਹਦੀ ਜਿਹੜੀ ਆ ਹਾਹਾਕਾਰ ਮਚ ਗਈ ਸੀ। ਉਹ ਤੋਂ ਬਾਅਦ ਆਪਾਂ ਨੂੰ ਪਤਾ ਹੀ ਆ ਵੀ ਕੀ ਕੁਝ ਹੋਇਆ, ਡਿਪਲੋਮੈਟਸ ਦੋਨਾਂ ਕੰਟਰੀਆਂ ਵੱਲੋਂ ਕੱਢੇ ਗਏ, ਪਰ ਸਿਚੁਏਸ਼ਨ ਹਜੇ ਉਸੇ ਤਰ੍ਹਾਂ ਆ। ਪਿਛਲੇ ਦਿਨਾਂ ਦੇ ਵਿੱਚ 5th estate ਜੋ ਕੈਨੇਡੀਅਨ ਬ੍ਰੌਡਕਾਸਟਿੰਗ ਆ ਉਹਨਾਂ ਵੱਲੋਂ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਜਿਸ ਨੂੰ ਇੰਡੀਆ ਦੇ ਵਿੱਚ ਬੈਨ ਵੀ ਕਰ ਦਿੱਤਾ ਗਿਆ ਵੀ ਕਿਸ ਤਰ੍ਹਾਂ ਜਿਹੜਾ ਕਤਲ ਹੋਇਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਤੇ ਹੋਰ ਸਿੱਖਾਂ ਦੇ ਨਾਲ ਕੀ ਕੁਝ ਵਾਪਰਿਆ ਹੈਗਾ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਅਮਰੀਕਾ ਵਾਲਿਆਂ ਨੇ ਪੂਰਾ ਐਕਸਪੋਜ਼ ਕੀਤਾ ਵੀ ਕਿਸ ਤਰ੍ਹਾਂ ਇੱਕ ਗੁਪਤਾ ਨਾਮ ਦੇ ਬੰਦੇ ਨੂੰ ਜੋ ਅਮਰੀਕਨ ਸਿਟੀਜ਼ਨ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਚੈਕੋਸਲੋਵਾਕੀਆ ਦੇ ਵਿੱਚ ਅਰੈਸਟ ਕਰ ਲਿਆ ਗਿਆ ਹੈਗਾ, ਉਹਨੂੰ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਕੈਨੇਡਾ ਅਮਰੀਕਾ ਤੋਂ ਬਾਅਦ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਆ ਉਹਨਾਂ ਨੂੰ ਵੀ ਪਤਾ ਆ ਵੀ ਜਿਹੜੇ ਸਿੱਖ ਆ ਇਹਨਾਂ ਦੇ ਨਾਲ ਤੇ ਸਿੱਖ ਤੇ ਹੋਰ ਜਿਹੜੇ ਮਿਨੋਰਟੀਜ਼ ਆ ਉਹਨਾਂ ਨਾਲ ਇੰਡੀਆ ਦੇ ਵਿੱਚ ਤੇ ਇੰਡੀਆ ਤੋਂ ਬਾਹਰ ਬਹੁਤ ਜ਼ਿਆਦਾ ਜਿਹੜਾ ਆ ਧੱਕਾ ਹੋ ਰਿਹਾ। ਉਹਦੇ ਸੰਬੰਧ ਦੇ ਵਿੱਚ ਇੱਕ ਆਸਟ੍ਰੇਲੀਅਨ ਜੋ ਟੀਵੀ ਚੈਨਲ ਆ ਉਹਨਾਂ ਨੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਹੈਗੀ ਆ। ਉਸ ਡਾਕੂਮੈਂਟਰੀ ਦਾ ਨਾਮ ਉਹਨਾਂ ਨੇ 6 ਸਪਾਈਜ਼ ਤੇ ਮਰਡਰ ਇਹ ਰੱਖਿਆ ਹੈਗਾ। ਸੋ ਇਸ ਡਾਕੂਮੈਂਟਰੀ ਨੂੰ ਉਹ ਇਸ ਵੀਰਵਾਰ ਨੂੰ 21 ਮਾਰਚ ਨੂੰ 8 ਵਜੇ ਜੋ ਆਸਟ੍ਰੇਲੀਆ ਦਾ ਟਾਈਮ ਆ ਉਸ ਟਾਈਮ ਦੇ ਉੱਤੇ ਪੂਰੀ ਦੁਨੀਆ ਨੂੰ ਦਿਖਾਲਣਗੇ। ਜੋ ਇਸ ਜਿਹੜੀ ਟੀਵੀ ਚੈਨਲ ਆ ਇਹਨਾਂ ਦੇ ਜਿਹੜੇ ਕਰਸਪੋਂਡੈਂਟ ਆ ਉਹ ਪੰਜਾਬ ਦੇ ਵਿੱਚ ਵੀ ਗਏ ਹੈਗੇ ਆ। ਪੰਜਾਬ ਉਹਨਾਂ ਦਾ ਅਵਾਨੀ ਇਤਿਹਾਸ ਕਰਕੇ ਕਰਸਪੋਂਡੈਂਟ ਆ, ਉਹ ਪੂਰਾ ਪੰਜਾਬ ਉਸਨੇ ਵਿਜ਼ਿਟ ਕੀਤਾ, ਉੱਥੇ ਜਾ ਕੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ ਸਿੱਖਾਂ ਦੀ ਹੋਮਲੈਂਡ ਆ ਉੱਥੇ ਉਹਨਾਂ ਦੇ ਨਾਲ ਜਿਹੜਾ ਧੱਕਾ ਹੁੰਦਾ, ਬਾਹਰ ਕਿਸ ਤਰ੍ਹਾਂ ਹੁੰਦਾ। ਸੋ ਇਹ ਦੇਖਦੇ ਆ ਉਸ ਡਾਕੂਮੈਂਟਰੀ ਵਿੱਚ ਕੀ ਕੁਝ ਦਿਖਾਇਆ ਗਿਆ ਆ।
ਪਰ ਲੱਗਦਾ ਇਹੀ ਆ ਵੀ ਜਿਸ ਹਿਸਾਬ ਦੇ ਨਾਲ ਨਿਊਜ਼ ਆਈ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੋਦੀ ਹੁਣਾਂ ਦੀ ਸਰਕਾਰ, ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਦੀ ਜਿਹੜੀ ਸਰਕਾਰ ਆ ਉਹ ਸਿੱਖ ਸੈਪਰੇਟਿਸਟ ਹੈਗੇ ਆ, ਜਿਹੜੇ ਸਿੱਖ ਆਪਣੀ ਵੱਖਰੀ ਵਿਚਾਰਧਾਰਾ ਰੱਖਣ ਵਾਲੇ ਆ, ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਟਾਰਗੇਟ ਕਰ ਰਹੇ ਆ ਇਨਕਲੂਡਿੰਗ ਆਸਟ੍ਰੇਲੀਆ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, ਇਸ ਡਾਕੂਮੈਂਟਰੀ 'ਚ ਉਹਨੇ ਕਲੀਅਰਲੀ ਕਿਹਾ ਆ ਵੀ ਜਿਸ ਤਰ੍ਹਾਂ ਕੈਨੇਡਾ, ਅਮਰੀਕਾ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਸਿੱਖਾਂ ਨੂੰ ਜਾਂ ਇੰਡੀਆ 'ਚ ਸਿੱਖਾਂ ਨੂੰ ਟਾਰਗੇਟ ਕੀਤਾ ਹੀ ਜਾ ਰਿਹਾ ਆ, ਪਰ ਆਸਟ੍ਰੇਲੀਆ ਦੇ ਵਿੱਚ ਵੀ ਟਾਰਗੇਟ ਕੀਤਾ ਜਾ ਰਿਹਾ। ਸੋ ਇਹ ਡਾਕੂਮੈਂਟਰੀ ਵੀਰਵਾਰ ਨੂੰ 21 ਮਾਰਚ ਨੂੰ 8 ਵਜੇ ਜੋ ਉਹਨਾਂ ਦਾ ਚੈਨਲ ABC TV ਹੈਗਾ, ABC iView, ਉਹਦੇ ਉੱਤੇ ਦਿਖਾਇਆ ਜਾਊਗਾ। ਇਹਨੇ ਅਵਾਨੀ ਦਾਸ ਜਿਹੜੀ ਬੀਬੀ ਆ, ਇਹ ਇਸ ਵਾਰ ਪੰਜਾਬ ਵੀ ਪਹੁੰਚੀ ਸੀ। ਇਹਨੇ RSS ਦੇ ਉੱਤੇ ਵੀ ਇੱਕ ਕਾਫੀ ਇੱਕ ਕਹਿ ਲਓ ਵੀ ਬਣਾਈ ਸੀ, RSS ਤੇ ਮੋਦੀ ਦੀ ਨੇੜਤਾ ਨੂੰ ਜਿਹੜਾ ਉਹ ਲੈ ਕੇ। RSS ਦੁਨੀਆ ਦੀ ਸਭ ਤੋਂ ਵੱਡੀ ਲਾਰਜੈਸਟ ਜਿਹੜੀ ਰਾਈਟ ਵਿੰਗ ਆਰਗੇਨਾਈਜੇਸ਼ਨ ਆ, ਤੇ ਮੌਜੂਦਾ ਜਿਹੜਾ ਰਾਸ਼ਟਰਪਤੀ ਮੋਦੀ ਆ ਉਹ ਕਦੋਂ ਤੋਂ ਤੇ ਜੁੜਿਆ ਤੇ ਕਿੱਦਾਂ RSS ਨੇ ਉਹਨੂੰ ਪੋਲੀਟੀਸ਼ੀਅਨ ਬਣਾਇਆ, ਕਿਸ ਤਰੀਕੇ ਦੇ ਨਾਲ ਉੱਤੇ ਪਹੁੰਚਿਆ। ਇਹਨੇ ਕਾਫੀ ਚਿਰ ਪਹਿਲਾਂ ਕਹਿ ਸਕਦੇ ਹਾਂ, ਕਾਫੀ ਚਿਰ ਪਹਿਲਾਂ ਨਹੀਂ, ਪਿਛਲੇ ਵੀਕ ਦੇ ਵਿੱਚ ਹੀ ਇਨਫੈਕਟ ਇਹ ਇੱਕ ਜਿਹੜਾ ਪੇਸ਼ ਕੀਤੀ ਸੀਗੀ ਇਹ ਸਾਰਾ ਕੁਝ ABC ਦੇ ਉੱਤੇ ਹੀ। ਸੋ ਉਹ ਵੀ ਜਿਹੜੀ ਉਹ ਸੁਣ ਲਾਇਕ ਹੈਗੀ ਆ। ਸੋ ਉੱਥੋਂ ਇਹ ਕਲੀਅਰਲੀ ਪਤਾ ਲੱਗਦਾ ਵੀ ਰਾਈਟ ਵਿੰਗ ਦਾ ਇਨਫਲੂਐਂਸ ਕਿਸ ਤਰੀਕੇ ਦੇ ਨਾਲ ਮੋਦੀ ਦੇ ਉੱਤੇ ਆ, ਤੇ ਮੋਦੀ ਦੇ ਵਿੱਚ ਕਿੱਦਾਂ RSS ਕਹਿ ਲਓ ਵੀ ਨਾਲ ਜੁੜੀ ਪਈ ਆ, ਤੇ ਉਹਨੂੰ ਕਿੱਦਾਂ ਮੈਨੇਜ ਕਰਕੇ ਉਹਨੇ ਇੱਥੇ ਤੱਕ ਇਹ ਪਹੁੰਚਾਇਆ ਆ। ਸੋ ਇਹ ਸਾਰਾ ਕੁਝ ਆਪਣੇ ਸਾਹਮਣੇ ਆ। ਹੁਣ ਆਪਾਂ ਨੂੰ ਇਹ ਵੀ ਪਤਾ ਹਰਜੋਤ ਸਿੰਘ ਜੀ ਵੀ ਉੱਥੇ CAA ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ। US ਦੇ ਜਿਹੜੇ ਅੰਬੈਸਡਰ ਨੇ ਇੰਡੀਆ ਨੂੰ, ਗਾਰਸੈਟੀ, ਜੋ ਕਿ LA ਦੇ ਕਿਸੇ ਟਾਈਮ ਮੇਅਰ ਵੀ ਰਹੇ ਆ, ਉਹਨਾਂ ਨੇ ਉੱਥੇ ਜਾ ਕੇ ਹੁਣ ਬਿਆਨ ਦਿੱਤਾ ਆ, ਕਹਿੰਦੇ ਵੀ ਜਿਹੜੇ ਧਾਰਮਿਕ ਆਜ਼ਾਦੀਆਂ ਆ ਉਹ ਡੈਮੋਕ੍ਰੇਸੀ ਦਾ ਕਾਰਨਰਸਟੋਨ ਆ, ਤੇ USA ਇਸ ਪ੍ਰਿੰਸੀਪਲ ਤੋਂ ਪਰੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਲੈ ਕੇ CAA ਦੇ ਉੱਤੇ ਉਹਨਾਂ ਦੀ ਜਿਹੜੀ ਟਿੱਪਣੀ ਨੂੰ ਲੈ ਕੇ ਆਰਿਕ ਗਾਰਸੈਟੀ ਦੀ ਉੱਥੇ ਖਲਬਲੀ ਜਿਹੜੀ ਆ ਕਹਿ ਲਓ ਵੀ ਮਚੀ ਆ, ਧੜਥੱਲੀ ਮਚ ਗਈ ਆ ਵੀ ਹਾਏ ਹਾਏ ਆਰਿਕ ਗਾਰਸੈਟੀ ਨੇ ਆਹ ਕੀ ਜਿਹੜਾ ਆ ਉਹ ਸਾਨੂੰ ਜਿਹੜਾ ਉਹ ਕਹਿ ਦਿੱਤਾ, ਜਦੋਂ ਕਹਿੰਦੇ ਵੀ ਤੁਸੀਂ ਆਪਣੇ ਪ੍ਰਿੰਸੀਪਲਸ ਨੂੰ ਛੱਡ ਨਹੀਂ ਜਿਹੜਾ ਉਹ ਸਕਦੇ। ਸੋ ਜੇ ਤੁਸੀਂ ਦੇਖੋ ਉੱਥੇ ਦੀਆਂ ਸਾਰੀਆਂ ਜਿਹੜੀਆਂ ਅਖਬਾਰਾਂ ਆ ਉਹ ਐਰਿਕ ਗਾਰਸੈਟੀ ਨੂੰ ਭੰਡਣ ਦੇ ਵਿੱਚ ਲੱਗੀਆਂ ਵੀ ਤੁਸੀਂ ਪਹਿਲਾਂ ਆਪਣੀ ਜਿਹੜੀ ਉਹ ਦੇਖੋ, ਸਾਨੂੰ CAA ਤੇ ਸਮਝਾਉਣ ਦੀ ਜਿਹੜੀ ਉਹ ਕੋਸ਼ਿਸ਼ ਨਾ ਕਰੋ। ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ CAA ਦੇ ਉੱਤੇ ਆਲਰੇਡੀ ਜਿਹੜੀ ਟਿੱਪਣੀਆਂ ਆ ਉਹ ਹੋ ਚੁੱਕੀਆਂ, ਜਿੱਥੇ ਕਹਿ ਰਹੇ ਆ ਵੀ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਰੱਖ ਰਹੇ ਆ ਵੀ ਕਿੱਦਾਂ ਆਪਾਂ ਦੇਖ ਰਹੇ ਆ ਵੀ ਇੱਕ ਧਰਮ ਦੇ ਖਾਸ ਲੋਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਤਾਂ ਮੌਕਾ ਦੇ ਰਹੇ ਆ, ਸਿਰਫ ਇੱਕ ਧਰਮ ਨੂੰ ਇਸ ਦੇ ਵਿੱਚੋਂ ਬਾਹਰ ਜਿਹੜਾ ਉਹ ਰੱਖਿਆ ਜਾ ਰਿਹਾ ਹੈਗਾ ਆ। ਸੋ ਐਰਿਕ ਗਾਰਸੈਟੀ ਦੇ ਇਸ ਬਿਆਨ ਨੇ ਵੀ ਉੱਥੇ ਦੀ ਸਿਆਸਤ ਦੇ ਵਿੱਚ ਭੁਚਾਲ ਜਿਹੜਾ ਉਹ ਲਿਆਂਦਾ ਪਿਆ ਹੈਗਾ ਆ। ਜੀ ਹਾਂ, ਸਰੋਤਿਆਂ ਨੂੰ ਦੱਸਦੇ ਜਾਈਏ, ਐਰਿਕ ਗਾਰਸੈਟੀ ਜੋ ਲਾਸ ਐਂਜਲਸ ਦੇ ਮੇਅਰ ਰਹੇ ਆ ਤੇ ਸਿੱਖਾਂ ਦੇ ਬਹੁਤ ਵਧੀਆ ਦੋਸਤ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਉਹ ਜਾ ਕੇ ਆਏ ਸੀ, ਤੇ ਜਦੋਂ ਉਹਨਾਂ ਨੇ ਉੱਥੇ ਜੋ ਲਿਖਦੇ ਹੈਗੇ ਆ, ਜਿਹਦੇ ਵਿੱਚ ਨੋਟ ਬੁੱਕ ਦੇ ਵਿੱਚ ਉਹਨਾਂ ਨੇ ਬੜਾ ਲਿਖਿਆ ਸੀ ਵੀ ਮੈਂ ਛੋਟੇ ਹੁੰਦੇ ਮੇਰੀ ਚਾਹਤ ਸੀ ਵੀ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਂ। ਸੋ ਉਹੀ ਐਰਿਕ ਗਾਰਸੈਟੀ ਇੰਡੀਆ ਦੇ ਵਿੱਚ US ਦੇ ਕੌਂਸਲੇਟ ਹੈਗੇ ਆ। ਅਗਲੀ ਖਬਰ ਅੱਜ CNN ਰਿਪੋਰਟ ਕਰ ਰਹੀ ਆ ਵੀ ਗੁਜਰਾਤ ਯੂਨੀਵਰਸਿਟੀ ਦੇ ਵਿੱਚ ਮੁਸਲਮਾਨ ਮੂਲ ਦੇ ਕੁਝ ਲੋਕ, ਕਿਉਂਕਿ ਉਹਨਾਂ ਦੇ ਰਮਦਾਨ ਦੇ ਦਿਨ ਚੱਲ ਰਹੇ ਆ, ਉਹਨਾਂ ਨੇ ਇੱਕ ਹੋਸਟਲ ਦੇ ਵਿੱਚ ਜਦੋਂ ਉਹ ਨਮਾਜ਼ ਪੜ੍ਹ ਰਹੇ ਸੀ ਉਹਦੇ ਉੱਤੇ 20 ਤੋਂ ਲੈ ਕੇ 25 ਲੋਕਾਂ ਨੇ ਨਾਅਰੇ ਲਾਣੇ ਸ਼ੁਰੂ ਕਰਤੇ, ਜੈ ਸ਼੍ਰੀ ਰਾਮ, ਤੇ ਉਹਨਾਂ ਨੂੰ ਕੁੱਟਿਆ ਮਾਰਿਆ ਵੀ। ਤੇ ਜਦੋਂ ਉਹਨਾਂ ਨੇ ਥੋੜਾ ਵਿਰੋਧ ਕੀਤਾ ਵੀ ਭਾਈ ਸਾਡਾ ਤਾਂ ਧਰਮ ਦੀ ਗੱਲ ਕਰਦੇ, ਅਸੀਂ ਕਿਹੜਾ ਇੱਥੇ ਕੋਈ ਕਿਸੇ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਹੋਸਟਲ ਦੇ ਇੱਕ ਰੂਮ ਦੇ ਵਿੱਚ ਉਹ ਰਮਦਾਨ ਜੋ ਵੀ ਨਮਾਜ਼ ਪੜ੍ਹ ਰਹੇ ਸੀ, ਤੇ ਉਸ ਤੋਂ ਬਾਅਦ ਕਹਿੰਦੇ 250 ਬੰਦਾ ਹੋਰ ਆ ਗਿਆ ਤੇ ਉਹਨਾਂ ਨੇ ਪੱਥਰ ਮਾਰੇ, ਉਹਨਾਂ ਦੇ ਜੋ ਹੋਸਟਲ ਸੀ ਉਹ ਵੀ ਤੋੜ ਦਿੱਤਾ। ਸੋ ਨਿਊਜ਼ ਇੰਟਰਨੈਸ਼ਨਲ ਇਸ ਕਰਕੇ ਬਣੀ ਪਈ, ਉਹ ਯੂਨੀਵਰਸਿਟੀ ਦੇ ਵਿੱਚ ਜੋ ਸਟੂਡੈਂਟਸ ਨੂੰ ਕੁੱਟਿਆ ਮਾਰਿਆ ਗਿਆ, ਜਿਨ੍ਹਾਂ ਤੇ ਪੱਥਰ ਸਿੱਟੇ ਗਏ, ਉਹ ਬਾਹਰਲੇ ਮੁਲਕਾਂ ਦੇ ਸੀ,
ਉਹਨਾਂ ਦੇ ਵਿੱਚ ਕੁਝ ਅਫਗਾਨਿਸਤਾਨ ਤੋਂ ਵੀ ਸੀ, ਸ਼੍ਰੀਲੰਕਾ ਤੋਂ ਵੀ ਸੀ, ਤਾਜਿਕਸਤਾਨ ਤੋਂ ਵੀ ਸੀ। ਤੁਹਾਨੂੰ ਪਤਾ ਹੀ ਹੋਣਾ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀ 'ਚ ਫੋਰਨ ਸਟੂਡੈਂਟ ਉੱਥੇ ਜਾ ਕੇ ਪੜ੍ਹਦੇ, ਜਿੱਦਾਂ ਅਮਰੀਕਾ ਦੇ ਵਿੱਚ ਵੀ ਬਾਹਰਲੇ ਮੁਲਕਾਂ ਦੇ ਲੋਕ ਆ ਕੇ ਇੱਥੇ ਪੜ੍ਹਦੇ ਹੈਗੇ ਆ। ਸੋ ਉਸ ਵੀਡੀਓ ਨੂੰ ਲੈ ਕੇ ਹੁਣ ਪੂਰੀ ਦੁਨੀਆ ਦੇ ਵਿੱਚ ਬਹੁਤ ਰੌਲਾ ਪੈ ਰਿਹਾ ਹੈਗਾ ਵੀ ਦੇਖੋ ਇਹ ਜੋ ਜੈ ਸ਼੍ਰੀ ਰਾਮ ਦਾ ਜੋ ਸਲੋਗਨ ਆ, ਇਸ ਨੂੰ ਕਿਸ ਤਰ੍ਹਾਂ ਮੁਸਲਮਾਨਾਂ ਦੇ ਅਗੇਂਸਟ ਹੇਟ ਕਰਨ ਦੇ ਲਈ ਫੈਲਾਇਆ ਜਾ ਰਿਹਾ ਹੈ। ਈਵਨ ਜਿਸ ਯੂਨੀਵਰਸਿਟੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ, CNN ਨੇ ਉੱਥੇ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੀਰਜ ਗੁਪਤਾ ਦੇ ਨਾਲ ਵੀ ਕਨਫਰਮ ਕੀਤਾ। ਉਹ ਕਹਿੰਦੇ ਹਾਂ ਲੜਾਈ ਤਾਂ ਹੋਈ ਆ ਤੇ ਇੱਕ ਜੋ ਉਹਨਾਂ ਦਾ ਸਟੂਡੈਂਟ ਆ ਉਹ ਫੱਟੜ ਵੀ ਹੋਇਆ ਹੈਗਾ। ਜੀ ਜੀ, ਸੋ ਬਿਲਕੁਲ ਇਹ ਸਾਰਾ ਕੁਝ ਉੱਥੇ ਹੋ ਰਿਹਾ ਆ। ਰੀਸੈਂਟਲੀ ਆਪਾਂ ਦੇਖਿਆ ਸੀ ਨਮਾਜ਼ ਪੜ੍ਹਦਿਆਂ ਨੂੰ ਪੁਲਿਸ ਵਾਲਾ ਜਿੱਦਾਂ ਕਿੱਦਾਂ ਠੁੱਡੇ ਮਾਰ ਰਿਹਾ ਸੀ, ਧੱਕੇ ਮਾਰ ਰਿਹਾ ਸੀ, ਉਹਨੂੰ ਬਾਅਦ 'ਚ ਸਸਪੈਂਡ ਤਾਂ ਕਰ ਦਿੱਤਾ ਗਿਆ। ਪਰ ਉੱਥੇ ਦੀ ਜਿਹੜੀ ਮੈਜੋਰਟੀ ਦੀ ਜੈਨੋਸਾਈਡਲ ਇੱਕ ਉਸ ਦੇ ਵਿੱਚ ਭਾਵਨਾ ਆ, ਉਹ ਰਹਿ ਕੇ ਇਹੋ ਜਿਹੇ ਮੌਕਿਆਂ ਦੇ ਉੱਤੇ ਬਾਹਰ ਆਉਂਦੀ ਆ। ਜਦੋਂ ਜੈਨੋਸਾਈਡ ਹੋਏ ਆ, ਉਹਨਾਂ ਨੂੰ ਵੋਟਾਂ ਦੇ ਜ਼ਰੀਏ ਸੈਲੀਬ੍ਰੇਟ ਕਰਨ ਤੋਂ ਲੈ ਕੇ ਉਹਨਾਂ ਚੀਜ਼ਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਮੈਜੋਰਟੀ ਆਪਣਾ ਕੰਮ ਕਰਦੀ ਆ, ਉਹ ਆਪਣੇ ਸਾਹਮਣੇ ਆ। ਜਦੋਂ ਥਾਲੀ ਵਜਾਉਣ ਨੂੰ ਕਹਿੰਦੇ ਆ, ਜਦੋਂ ਤਾੜੀਆਂ ਮਾਰਨ ਨੂੰ ਕਹਿੰਦੇ, ਉਦੋਂ ਤਾਂ ਸਾਰੇ ਕਰਦੇ ਆ। ਜਦੋਂ ਉਹ ਇਹ ਕਹਿੰਦਾ ਆ ਮੋਦੀ ਦੇਖੋ ਵੀ ਉੱਥੋਂ ਦੀ ਮੈਜੋਰਟੀ ਕਿੱਡੀ ਸਿਆਣੀ ਆ, ਉਹਨਾਂ ਨੂੰ ਇਹ ਪਤਾ ਵੀ ਕਿਹੜੀ ਚੀਜ਼ ਮੰਨਣੀ ਤੇ ਕਿਹੜੀ ਚੀਜ਼ ਨਹੀਂ ਮੰਨਣੀ। ਉਹ ਬਹੁਤ ਤਰੀਕੇ ਦੇ ਨਾਲ ਜਿਹੜੇ ਉੱਥੇ ਚੱਲ ਰਹੇ ਆ, ਤਾੜੀਆਂ ਵਜਾਉਣੀਆਂ, ਥਾਲੀਆਂ ਵਜਾਉਣੀਆਂ, ਇਹ ਸਭ ਦੇ ਵਿੱਚ ਉਹ ਉਹਦਾ ਸਾਥ ਦੇਣਗੇ। ਪਰ ਜਦੋਂ ਹੀ ਉਹ ਕਹਿੰਦੇ ਆ ਵੀ ਸਾਹਿਬਜ਼ਾਦਿਆਂ ਦੀ ਗੱਲ ਕਰੋ, ਜਾਂ ਸਾਹਿਬਜ਼ਾਦਿਆਂ ਜਾਂ ਗੁਰੂ ਤੇਗ ਬਹਾਦਰ ਦੀ, ਜਾਂ ਉਹ ਗਊ ਰਕਸ਼ਕਾਂ ਨੂੰ ਉਹ ਕਹਿੰਦੇ ਆ ਜਿਹੜੇ ਸੋ ਕਾਲਡ ਆ ਵੀ ਇਹ ਕੰਮ ਨਾ ਕਰੋ, ਉਦੋਂ ਉਸ ਚੀਜ਼ ਦੇ ਵਿੱਚ ਘੇਸਲ ਵੱਟ ਕੇ ਜਿਹੜੀ ਮੈਜੋਰਟੀ ਆ ਉਹ ਚੁੱਪ ਹੋ ਕੇ ਬੈਠੀ ਰਹਿੰਦੀ ਆ। ਸਿਰਫ ਤੇ ਸਿਰਫ ਜਿਹੜੀ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਚੰਗੀ ਲੱਗਦੀ ਆ ਵੀ ਹਾਂ ਸਾਡੀ ਪੱਖ ਪੂਰਦੀ ਆ ਜਿਹੜੀ ਗੱਲ, ਉਸੇ ਦੀ ਹੀ ਉਹ ਪ੍ਰੋੜਤਾ ਜਿਹੜੀ ਉਹ ਕਰਦੇ ਆ। ਹੁਣ ਦੇਖਿਓ ਇੱਥੇ ਚੁੱਪ ਰਹਿਣਾ, ਮਨੀਪੁਰ ਦੇ ਵਿੱਚ ਹਿੰਸਾ ਦੇ ਉੱਤੇ ਜਿੱਦਾਂ ਉਹ ਭਾਈ ਚੁੱਪ ਰਿਹਾ ਸੀ, ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਇਹ ਇੱਕ ਖਬਰ ਬਣ ਕੇ ਹੀ ਆਈ ਚਲਾਈ ਉੱਥੇ ਰਹਿ ਜਾਣੀ। ਅਗਲੀ ਖਬਰ ਵੀ ਜਿਹੜੀ ਇੰਡੀਆ ਦੇ ਨਾਲ ਸੰਬੰਧਿਤ ਆ, ਅੱਜ ਨਿਊਯਾਰਕ ਟਾਈਮਜ਼ ਨੇ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਆ ਅੰਬਾਨੀਆਂ ਦੇ ਵਿਆਹ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਜਿਹੜਾ ਅੰਬਾਨੀਆਂ ਦੇ ਵਿਆਹ ਦੀ ਇਵੈਂਟ ਹੋਈ ਸੀ, ਉਹ ਇੰਡੀਆ ਦੀ ਇਨਇਕੁਐਲਿਟੀ ਨੂੰ ਰਿਵੀਲ ਕਰਦੀ ਆ ਵੀ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਇਨਕਮ ਦੇ ਵਿੱਚ, ਅਮੀਰੀ ਗਰੀਬੀ ਦੇ ਵਿੱਚ ਫਰਕ ਹੈਗਾ। ਰਿਹਾਨਾ, ਮਾਰਕ ਜ਼ਕਰਬਰਗ ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ 'ਚ ਐਲੀਫੈਂਟ, 5500 ਦੇ ਕਰੀਬ ਡਰੋਨ, ਇਹ ਸਾਰਾ ਕੁਝ ਉੱਥੇ ਵਰਤਿਆ ਗਿਆ। ਪੂਰੀ ਵੀਕਐਂਡ ਦੇ ਦੌਰਾਨ ਮਾਰਚ ਮਹੀਨੇ ਦੇ ਵਿੱਚ ਜੋ ਵਿਆਹ ਹੋਇਆ, ਉਹਨਾਂ ਦੀ ਪ੍ਰੀ ਵੈਡਿੰਗ ਸੀਗੀ ਅੰਬਾਨੀਆਂ ਦੇ ਮੁੰਡੇ ਦੀ। ਇਵਾਂਕਾ ਟਰੰਪ ਵੀ ਉੱਥੇ ਗਈ, ਬਿਲ ਗੇਟਸ ਵੀ, ਮਾਰਕ ਜ਼ਕਰਬਰਗ ਵੀ। ਹੁਣ ਇਹ ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਿਹਾ, ਉਹ ਕਹਿੰਦੇ ਵੀ ਸਾਨੂੰ ਇਹ ਲੱਗ ਰਿਹਾ ਵੀ ਇੰਡੀਆ 'ਚ ਵੀ ਹੁਣ ਕੁਝ ਲੋਕ ਆ ਜੋ ਉਹ ਓਲੀਗਾਰਚ 'ਚ ਬਣ ਗਏ ਆ। ਸੋ ਓਲੀਗਾਰਚ ਸਰੋਤਿਆਂ ਨੂੰ ਦੱਸਦੇ ਜਾਈਏ, ਉਹ ਹੁੰਦਾ ਆ ਇਹਨੂੰ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਣਾ ਵੀ ਰਸ਼ੀਅਨ ਓਲੀਗਾਰਚ ਦੀ ਜਿਹੜੀ ਪ੍ਰਾਪਰਟੀ ਅਮੀਰ ਜਿਹੜੇ ਲੋਕ ਅਮਰੀਕਾ ਵਾਲੇ ਬਹੁਤ ਜ਼ਬਤ ਕਰ ਰਹੇ ਆ, ਕਿਉਂਕਿ ਜੋ ਯੂਕਰੇਨ ਦੀ ਜੰਗ ਨੂੰ ਲੈ ਕੇ ਉਹਨਾਂ ਤੇ ਰਿਸਟ੍ਰਿਕਸ਼ਨ ਲਾਈਆਂ। ਸੋ ਓਲੀਗਾਰਚ ਛੋਟੇ ਜਿਹੇ ਗਰੁੱਪ ਜੋ ਪੂਰੀ ਕੰਟਰੀ ਨੂੰ ਕੰਟਰੋਲ ਕਰ ਰਹੇ ਹੈਗੇ ਆ, ਜਾਂ ਉਹ ਆਰਗੇਨਾਈਜੇਸ਼ਨ ਨੂੰ ਕੰਟਰੋਲ ਕਰ ਰਿਹਾ। ਉਹ ਨਿਊਯਾਰਕ ਟਾਈਮ ਇਹਦੇ ਵਿੱਚ ਜਾ ਕੇ ਲਿਖਦਾ ਹੈ ਕਿ ਕਿਸ ਤਰ੍ਹਾਂ ਅੰਬਾਨੀਆਂ ਦੇ ਜਿਹੜੇ ਸਬੰਧ ਆ ਉਹ ਉੱਥੇ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨਾਲ ਆ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਕੰਟਰੈਕਟ ਮਿਲਦੇ ਹੈਗੇ ਆ। ਕਹਿੰਦੇ ਵੀ ਇਹ ਵਿਆਹ ਇਦਾਂ ਦਾ ਸੀ ਵੀ ਜਿਸ ਤਰ੍ਹਾਂ ਦਾ ਕੋਈ 1911 ਦਾ ਦਰਬਾਰ ਹੋਵੇ, ਜਿਸ ਟਾਈਮ ਦੇ ਉੱਤੇ ਜੋ ਕਿੰਗ ਜਾਰਜ ਵੀ ਸੀ ਉਹਨਾਂ ਦੀ ਰਿਸੈਪਸ਼ਨ ਹੋਈ ਸੀ, ਹਨਾ। ਇੰਡੀਆ ਕਹਿੰਦੇ ਜਦੋਂ ਆਜ਼ਾਦ ਹੋਇਆ 1947 'ਚ, ਤੇ ਇਹ ਲੋਕਾਂ ਨੇ, ਪੂਰੀ ਦੁਨੀਆ ਨੇ ਸੋਚਿਆ ਵੀ ਇਹ ਤਾਂ ਇੱਕ ਡੈਮੋਕ੍ਰੈਟਿਕ ਵੈਲਫੇਅਰ ਸਟੇਟ ਬਣ ਜਾ ਰਹੀ ਆ। ਪਰ ਜੋ ਕੁਝ ਹੁਣ ਵਾਪਰ ਰਿਹਾ ਆ, ਇਹ ਤਾਂ ਟੋਟਲੀ ਉਹਦੇ ਉਲਟ ਹੋ ਰਿਹਾ ਹੈ। ਨਿਊਯਾਰਕ ਟਾਈਮ ਇਹ ਰਿਪੋਰਟ ਕਰਦੀ ਆ ਵੀ ਇੰਡੀਆ ਦੇ ਅਮੀਰ 1% ਅਮੀਰ 40% ਇੰਡੀਆ ਦੀ ਜਿਹੜੀ ਵੈਲਥ ਆ ਉੱਥੇ ਦੀ, ਉਹ ਆਪਣੇ ਕੋਲ ਸਾਂਭੀ ਬੈਠੇ ਆ। ਇਹ ਆਕਸਫੈਮ ਨੇ ਰਿਪੋਰਟ ਕੀਤਾ ਹੈਗਾ। ਦੁਨੀਆ ਦੇ ਜਿਹੜੇ ਵਰਲਡਸ ਲਾਰਜੈਸਟ ਨੰਬਰ ਆਫ ਪੂਅਰ ਦੇ ਜੇ ਦੇਖਿਆ ਜਾਵੇ, ਉਹ ਇੰਡੀਆ 'ਚ ਆ। ਸਭ ਤੋਂ ਗਰੀਬ 228.9 ਮਿਲੀਅਨ। ਜੋ ਨਵੀਂ ਪਬਲਿਸ਼ ਸਟੱਡੀ ਆਈ ਆ ਨਿਊਯਾਰਕ ਟਾਈਮ ਦੇ ਮੁਤਾਬਕ, ਮਿਡਲ ਇਨਕਮ ਕੰਟਰੀ 'ਚ 92 ਨੰਬਰ ਦੇ ਉੱਤੇ ਆ ਇੰਡੀਆ।
ਸੋ ਇੰਨੀ ਜਿਹੜੀ ਬੁਰੀ ਸਿਚੁਏਸ਼ਨ ਆ। ਕਹਿੰਦੇ ਭਈ ਜੋ ਬੱਚੇ ਆ 6 ਮਹੀਨੇ ਤੋਂ ਲੈ ਕੇ 23 ਮਹੀਨੇ ਤੱਕ ਉਹਨਾਂ 'ਚ ਬਹੁਤ ਵੱਡੀ ਗਿਣਤੀ ਇਹ ਆ ਵੀ ਜਿਹੜੇ ਉਹ ਫੂਡ ਤੋਂ ਜਾਂ ਬ੍ਰੈਸਟ ਮਿਲਕ ਤੋਂ ਬਿਨਾਂ ਹੀ ਜਾਂਦੇ ਆ, ਬਿਨਾਂ ਹੀ ਉਹ ਜਿਹੜੇ ਜੀਂਦੇ ਆ। ਆਕਸਫਾਰਮ ਨੇ ਇਹ ਰਿਪੋਰਟ ਕੀਤਾ ਹੈਗਾ। ਉਹਦੇ 'ਚ ਬੜੀ ਡਿਟੇਲ 'ਚ ਉਹਨੇ ਦੱਸਿਆ ਵੀ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ $635 ਮਿਲੀਅਨ ਦੀ ਕੰਟਰੀਬਿਊਸ਼ਨ, ਇਹ ਕਲੈਕਸ਼ਨ ਜਿਹੜੇ ਉਹ ਬੌਂਡ ਹੈਗੇ ਉਹਨਾਂ ਤੋਂ ਲਈ ਆ। ਅੱਜ ਕੱਲ ਤੁਸੀਂ ਜਿਹੜੀਆਂ ਆਪਣੀਆਂ ਖਬਰਾਂ ਹੁੰਦੀਆਂ ਆ ਇੰਡੀਆ ਤੋਂ ਜਾਂ ਪੰਜਾਬ ਤੋਂ ਆਉਂਦੀਆਂ ਹੈਗੀਆਂ, ਉਹਨਾਂ 'ਚ ਤੁਸੀਂ ਸੁਣਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਉੱਥੇ ਦੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਵੀ ਰੌਲਾ ਰੱਪਾ ਜੋ ਚੱਲ ਰਿਹਾ ਹੈਗਾ। ਪਰ ਅਲਟੀਮੇਟਲੀ ਨਿਊਯਾਰਕ ਟਾਈਮ ਨੇ ਇਸ ਆਰਟੀਕਲ 'ਚ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਹੁਣ ਉਹ ਜਿਹੜੇ ਡੈਮੋਕ੍ਰੇਟਿਕ ਕੰਟਰੀ ਜਿਹਨੂੰ ਆਪਾਂ ਦੇਖਦੇ ਹਾਂ ਵੀ ਸਾਡੇ ਭੈਣ ਭਰਾ ਗਦਰੀ ਬਾਬਿਆਂ ਦੇ ਮੇਲੇ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਉਹਨਾਂ ਨੂੰ ਵਾਰ-ਵਾਰ ਯਾਦ ਕਰਦੇ ਆ, ਉਹਨਾਂ ਦੀ ਯਾਦ 'ਚ ਬੜੇ ਪ੍ਰੋਗਰਾਮ ਕਰਦੇ ਆ। ਉਹ ਮੁਲਕ ਹੁਣ ਉਹ ਨਹੀਂ ਰਿਹਾ। ਇਹ ਅੱਜ ਦਾ ਜਿਹੜਾ ਨਿਊਯਾਰਕ ਟਾਈਮ ਆ ਉਹ ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਵੀ ਕੁਝ ਕੁ ਬੰਦੇ ਜਿਹੜੇ ਆ ਉਸ ਮੁਲਕ ਦੇ ਵਿੱਚ ਪੂਰੇ ਥਰਾਈਵ ਕਰ ਰਹੇ ਹੈਗੇ ਆ, ਪਰ ਆਮ ਲੋਕ ਜਿਹੜੇ ਆ ਉਹਨਾਂ ਨੂੰ ਕੁਛ ਨਹੀਂ ਮਿਲ ਰਿਹਾ। ਫਿਗਰਸ ਮੈਂ ਕਾਫੀ ਦਿੱਤੇ ਆ ਤੁਹਾਨੂੰ। ਆਰਟੀਕਲ ਬਹੁਤ ਲੰਮਾ ਆ, ਸਾਡੇ ਕੋਲ ਸਮਾਂ ਘੱਟ ਆ, ਪਰ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਅੱਜ ਦਾ ਕੱਲ ਦਾ ਆ ਇਹ ਮਾਰਚ 17 2024 ਦਾ ਨਿਊਯਾਰਕ ਟਾਈਮ ਦਾ ਓਪੀਨੀਅਨ ਆਰਟੀਕਲ ਆ। ਸਪੈਕਟੀਕਲ ਆਫ ਅੰਬਾਨੀ ਵੈਡਿੰਗ ਇਵੈਂਟ ਰਿਵੀਲਸ ਇੰਡੀਆਜ਼ ਇਨਇਕੁਐਲਿਟੀ। ਇਹ ਪੜ੍ਹਿਓ ਜ਼ਰੂਰ, ਜਿਹਨੂੰ ਵੀ ਟਾਈਮ ਲੱਗੇ ਸੇਵ ਕਰਕੇ ਰੱਖਿਓ ਤੇ ਤੁਹਾਨੂੰ ਪਤਾ ਲੱਗੂਗਾ ਜੋ ਉੱਥੇ ਦੀ ਸਰਕਾਰ, ਉੱਥੇ ਦੇ ਟੀਵੀ ਚੈਨਲ ਸਾਰੇ ਕੁਝ ਆਪਣੇ ਅੰਦਰ ਲੈ ਕੇ ਲੋਕਾਂ ਨੂੰ ਕੀ ਦਿਖਾ ਰਹੇ ਆ ਤੇ ਜਿਹੜੀ ਦੁਨੀਆ ਆ ਉਹ ਕੀ ਦੇਖ ਰਹੀ ਆ ਤੇ ਐਕਚੁਅਲ 'ਚ ਕੀ ਹੈਗਾ ਆ। ਉਹ ਉਸ ਆਰਟੀਕਲ 'ਚ ਕਾਫੀ ਕੁਝ ਇਹਦੇ ਵਿੱਚ ਡਿਟੇਲ 'ਚ ਲਿਖਿਆ ਗਿਆ। ਬਿਲਕੁਲ ਸੇਮ ਥਿੰਗ ਹੀ ਆ। ਹੁਣ ਤੁਸੀਂ ਦੇਖ ਲਓ ਵੀ ਜਿਹੜੇ ਅੰਬਾਨੀ ਅਡਾਨੀ ਆ, ਬਿਲਕੁਲ ਸਹੀ ਗੱਲ ਆ ਵੀ ਓਲੀਗਾਰਚੀ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਚਲੋ ਜਿੰਨੇ ਮੰਨਣਾ ਮੰਨੇ, ਨਹੀਂ ਮੰਨਣਾ ਨਾ ਮੰਨੇ, ਪਰ ਇਹ ਰਿਐਲਿਟੀ ਆ ਕਿ ਇਸ ਤਰੀਕੇ ਦੇ ਨਾਲ BSNL ਦਾ ਭੱਠਾ ਪਾ ਕੇ ਉਹਨਾਂ ਦੀ ਥਾਂ ਦੇ ਉੱਤੇ ਅੰਬਾਨੀਆਂ ਅਡਾਨੀਆਂ ਦੇ ਉਹਨਾਂ ਨੂੰ ਤਾਂ ਲੈ ਕੇ ਆਉਣਾ, ਕਿਸ ਤਰੀਕੇ ਦੇ ਨਾਲ ਸਰਕਾਰੀ ਬੰਦਰਗਾਹਾਂ ਅਡਾਨੀਆਂ ਦੇ ਕੰਟਰੋਲ ਦੇ ਵਿੱਚ ਲੈ ਕੇ ਆਉਣੀਆਂ, ਕਿਸ ਤਰੀਕੇ ਦੇ ਨਾਲ ਜਿਹੜੇ ਕੋਈ ਉੱਥੇ ਸਰਕਾਰ ਦੀ ਆਲੋਚਨਾ ਕਰਨ ਵਾਲੇ, ਚਾਹੇ ਉਹ ਨਿਊਜ਼ਪੇਪਰ ਆ, ਚਾਹੇ ਉਹ ਨਿਊਜ਼ ਚੈਨਲ ਆ, ਉਹਨਾਂ ਦੇ ਵਿੱਚ ਆਪਣਾ ਜਿਹੜਾ ਕੰਟਰੋਲ ਆ ਪੂਰੀ ਤਰ੍ਹਾਂ ਅਡਾਨੀਆਂ ਅੰਬਾਨੀਆਂ ਦਾ ਲੈ ਕੇ ਆਉਣਾ। ਸੋ ਇੱਕ ਕੁਨਾਲ ਕਾਮਰਾ ਕਰਕੇ ਹੁੰਦਾ ਸੀਗਾ ਉਸ ਟਾਈਮ ਦੇ ਉੱਤੇ, ਉਹ ਕਮੇਡੀਅਨ, ਉਹਨੇ ਕਿਹਾ ਸੀਗਾ ਵੀ ਭਾਈ ਵਿਚਾਲਿਓ ਮੋਦੀ ਨੂੰ ਹਟਾ ਦਿਓ, ਅਸੀਂ ਸਿੱਧੇ ਡੀਲ ਕਰ ਲੈਨੇ ਅੰਬਾਨੀ ਅਡਾਨੀਆਂ ਦੇ ਨਾਲ, ਸਾਨੂੰ ਵਿਚਾਰਲੇ ਬੰਦੇ ਦੀ ਜਿਹੜੀ ਉਹ ਲੋੜ ਨਹੀਂ ਆ। ਪਰ ਉਹ ਵੀ ਜਿਹੜੀਆਂ ਕੰਪਨੀਜ਼ ਆ ਜਾਂ ਉਹ ਫੈਮਲੀਜ਼ ਆ ਜਾਂ ਇਹ ਓਲੀਗਾਰਚਸ ਆ, ਉਹ ਹੁਣ ਉਸ ਤਰੀਕੇ ਦੇ ਨਾਲ ਜਿਹੜਾ ਵੀ ਉੱਥੇ ਬੈਠਾ ਹੋਊਗਾ, ਉਹ ਚਾਹੇ ਮੋਦੀ ਆ, ਉਹ ਚਾਹੇ ਗਾਂਧੀ ਹੋਵੇ, ਉਹ ਚਾਹੇ ਕੇਜਰੀਵਾਲ ਹੋਵੇ, ਉਹ ਜਿਹੜਾ ਮਰਜ਼ੀ ਹੋਵੇ, ਚਾਹੇ ਮਮਤਾ ਬੈਨਰਜੀ ਹੋਵੇ, ਉਹ ਸੀਟ ਦੇ ਜ਼ਰੀਏ, ਉਸ ਅਹੁਦੇ ਦੇ ਜ਼ਰੀਏ ਉਹਨਾਂ ਕੰਪਨੀਜ਼ ਨੇ ਮਨੀ ਇੰਨੀ ਕੁ ਜ਼ਿਆਦਾ ਜਿਹੜੀ ਉਹ ਇਨਵੈਸਟ ਉੱਥੇ ਕੀਤੀ ਹੋਈ ਆ, ਇੰਨੀ ਕੁ ਜ਼ਿਆਦਾ ਉਹ ਜਿਹੜੀ ਉਹ ਕੀਤੀ ਹੋਈ ਆ ਵੀ ਉਹ ਉਹਨਾਂ ਦੇ ਪਿੱਠੂ ਹੀ ਬਣ ਕੇ ਜਿਹੜੇ ਉਹ ਰਹਿ ਜਾਣਗੇ। ਉੱਥੇ ਕੋਈ ਬੜੀ ਉਮੀਦ ਨਹੀਂ ਆ ਵੀ ਜੇ ਉੱਥੇ ਮੋਦੀ ਲੱਥ ਗਿਆ ਤੇ ਉੱਥੇ ਸ਼ਾਇਦ ਲੋਕਾਂ ਦੇ ਹਾਲਾਤ ਜਿਹੜੇ ਉਹ ਸੁਧਰ ਜਾਣਗੇ। ਇਹ ਜਿਹੜਾ ਪਾੜਾ ਆ ਅਮੀਰੀ ਤੇ ਗਰੀਬੀ ਦਾ, ਇਹ ਕਿਤੇ ਉਹ ਘਟ ਜਾਊਗਾ। ਕੋਈ ਬੜੀ ਖਾਸ ਉਮੀਦ ਤਾਂ ਨਹੀਂ ਜਿਹੜੀ ਉਹ ਲੱਗਦੀ, ਪਰ ਹਾਲ ਦੀ ਘੜੀ ਇੱਥੇ ਜਿਹੜੀਆਂ ਕੰਪਨੀਆਂ ਆਪਣੀ ਮੁਨਾਫੇਖੋਰੀ ਦੇ ਨਾਲ ਜੋ ਇਸ ਟਾਈਮ ਜਿਹੜਾ ਮੋਦੀ ਇਹਨੂੰ ਇੱਕ ਹੋਰ ਰੰਗ ਦੇ ਨਾਲ ਰੰਗ ਰਿਹਾ ਆ, ਹਿੰਦੂਤਵ ਦੇ ਰੰਗ ਦੇ ਨਾਲ ਜਿਹੜਾ ਉਹ ਰੰਗ ਰਿਹਾ ਆ, ਇੱਕ ਮੈਜੋਰੀਟੇਰੀਅਨ ਅਥੋਰੀਟੇਰੀਅਨ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ, ਉਹ ਇੱਕ ਜ਼ਰੂਰ ਖਤਰੇ ਵਾਲੀ ਗੱਲ ਉੱਥੇ ਬਣੀ ਪਈ ਹੈਗੀ ਆ। ਅਗਲੀ ਖਬਰ ਆਪਾਂ ਸਾਂਝੀ ਕਰਨੀ ਹੈ, ਬੜੀ ਦੁਖਦਾਈ ਖਬਰ ਆ। ਜਿਸ ਤਰ੍ਹਾਂ ਆਪਾਂ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਸੁਣਦੇ ਰਹਿੰਦੇ ਆ ਵੀ ਸਟੂਡੈਂਟਸ ਦੀਆਂ ਮੌਤਾਂ ਉੱਥੇ ਬਹੁਤ ਹੁੰਦੀਆਂ। ਅਮਰੀਕਾ ਦੇ ਵਿੱਚ ਵੀ ਅੱਜ ਇੱਕ ਹੋਰ ਸਟੂਡੈਂਟ ਦੀ ਮੌਤ ਹੋਈ ਹੈ ਭਾਰਤੀ ਮੂਲ ਦੇ। ਟੋਟਲ ਹੁਣ ਤੱਕ ਭਾਰਤੀ ਮੂਲ ਦੇ 9 ਸਟੂਡੈਂਟਸ ਦੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਅਵਿਜੀਤ ਪਾਰੂਚਰੂ 20 ਸਾਲਾਂ ਦਾ ਜੋ ਬੱਚਾ ਆ, ਉਹ ਆਂਧਰਾ ਪ੍ਰਦੇਸ਼ ਗੰਤੂਰ ਤੋਂ ਸੀ। ਬੋਸਟਨ ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰਿੰਗ ਕਰਦਾ ਸੀ ਤੇ ਉਸ ਨੂੰ ਮਾਰਚ 11 ਨੂੰ ਮਾਰ ਦਿੱਤਾ ਗਿਆ। ਤੇ ਇਹਦੇ ਸੰਬੰਧ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ। ਪਤਾ ਨਹੀਂ ਚੱਲ ਰਿਹਾ ਵੀ ਉਸ ਨੂੰ ਕਿਉਂ ਜਿਹੜਾ ਮਾਰਿਆ ਗਿਆ ਹੈਗਾ ਆ।
ਇੰਡੀਅਨ ਕੌਂਸਲੇਟ ਜੋ ਉਹਨਾਂ ਦੇ ਪਰਿਵਾਰ ਦੇ ਨਾਲ ਕੰਟੈਕਟ 'ਚ ਆ ਤੇ ਉਹਨਾਂ ਦੀ ਬੋਡੀ ਭੇਜਣੀ ਜੋ ਵੀ ਕਰਨਾ ਉਹਨਾਂ ਦੇ ਨਾਲ ਹੈਲਪ ਕਰ ਰਿਹਾ ਆ। ਇਸ ਤੋਂ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਕਈ ਵਾਰੀ ਖਬਰਾਂ ਸਾਂਝੀਆਂ ਕੀਤੀਆਂ। ਮਾਰਚ ਮਹੀਨੇ 'ਚ ਹੀ ਇੱਕ ਅਮਰਨਾਥ ਘੋਸ਼ ਨਾਮ ਦਾ 34 ਸਾਲਾਂ ਦਾ ਕਲਾਸੀਕਲ ਡਾਂਸਰ ਇੰਡੀਆ ਤੋਂ ਸੀ, ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਉਸ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 23 ਸਾਲਾਂ ਦਾ ਇੰਡੀਅਨ ਸਮੀਰ ਅਮਰੀਕਨ ਕਾਮਤ। ਸਟੂਡੈਂਟ ਸਮੀਰ ਕਮਤ ਜੋ ਇੰਡੀਆਨਾ ਦੇ ਵਿੱਚ ਫਰਵਰੀ 5 ਨੂੰ ਮਾਰ ਦਿੱਤਾ ਗਿਆ ਸੀ। ਵਿਵੇਕ ਤਨੇਜਾ 41 ਸਾਲਾਂ ਦਾ ਆਈਟੀ ਦਾ ਇੱਕ ਐਗਜ਼ੀਕਿਊਟਿਵ ਸੀ, ਉਸ ਨੂੰ ਵੀ ਕੁੱਟ ਕੇ ਮਾਰਿਆ ਗਿਆ ਸੀ ਵਾਸ਼ਿੰਗਟਨ ਸਟੇਟ ਦੇ ਵਿੱਚ। ਇਸੇ ਤਰ੍ਹਾਂ ਸੈਯਦ ਮਜ਼ਾਰ ਅਲੀ ਇੰਡੀਅਨ ਸਟੂਡੈਂਟ ਨੂੰ ਸ਼ਿਕਾਗੋ ਦੇ ਵਿੱਚ ਅਟੈਕ ਕੀਤਾ ਗਿਆ ਸੀ। ਵਿਵੇਕ ਸੈਣੀ ਜੋ ਹਰਿਆਣਾ ਤੋਂ ਆਪਣਾ ਨੌਜਵਾਨ ਸੀ, 25 ਸਾਲਾਂ ਦਾ, ਇੱਕ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ ਜਾਰਜੀਆ ਸਟੇਟ ਦੇ ਵਿੱਚ ਲਿਥੋਨੀਆ ਸਿਟੀ 'ਚ, ਤੇ ਉਸ ਨੂੰ ਇੱਕ ਲੁਟੇਰੇ ਨੇ ਥੋੜੇ ਮਾਰ ਕੇ ਮਾਰ ਦਿੱਤਾ ਸੀ। ਇਹ ਆਪਾਂ ਖਬਰ ਵੀ ਸਾਂਝੀ ਕੀਤੀ ਸੀ। ਹਾਲਾਂਕਿ ਜੋ ਇੰਡੀਆ ਦਾ ਬਕਾਊ ਮੀਡੀਆ ਹੈਗਾ ਆ, ਉਹਨਾਂ ਨੇ ਇਸ ਇਨਸੀਡੈਂਟ ਨੂੰ ਖਾਲਿਸਤਾਨ ਦੀ ਜਿਹੜੇ ਸਪੋਰਟਰਸ ਆ ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਕਿੱਡੀ ਮਾੜੀ ਗੱਲ ਹੈਗੀ ਆ, ਜਦ ਕਿ ਸ਼ਰੇਆਮ ਪਤਾ ਵੀ ਉਹ ਸਟੋਰ ਦੇ ਵਿੱਚ ਲੁਟੇਰੇ ਨੇ ਕੁੱਟ ਕੇ ਮੁੰਡੇ ਨੂੰ, ਨੌਜਵਾਨ ਨੂੰ ਮਾਰਤਾ, ਤੇ ਮੁੰਡਾ ਵੀ ਉਹ ਪੰਜਾਬੀ ਹਰਿਆਣਵੀ ਮੂਲ ਦਾ ਸੀ। ਇਸ ਤੋਂ ਪਹਿਲਾਂ ਇੱਕ 19 ਸਾਲਾਂ ਦਾ ਸ਼ਰਿਆਸ ਰੈਡੀ ਬੈਨੀਗਰ, ਇਹ ਸਟੂਡੈਂਟ ਲਿੰਡਰ ਸਕੂਲ ਆਫ ਬਿਜ਼ਨਸ ਓਹਾਇਓ ਸਟੇਟ ਸੀ, ਉਸ ਦੀ ਮੌਤ ਦੀ ਵੀ ਖਬਰ ਆ ਰਹੀ ਆ। ਇੱਕ ਹੋਰ ਇੰਡੀਅਨ ਸਟੂਡੈਂਟ ਨੀਲ ਅਚਾਰੀਆ ਜੋ ਪਰਡਿਊ ਯੂਨੀਵਰਸਿਟੀ ਇੰਡੀਆਨਾ ਦੇ ਵਿੱਚ ਸੀ, ਉਸ ਦੀ ਜਨਵਰੀ 28 ਨੂੰ ਜਦੋਂ ਮਿਸਿੰਗ ਰਿਪੋਰਟ ਕੀਤੀ ਗਈ, ਉੱਥੇ ਮੌਤ ਹੋਈ ਆ। ਸੋ ਬਹੁਤ ਹੀ ਦੁਖਦਾਈ ਖਬਰ ਆ। ਆਪਾਂ ਨੂੰ ਪਤਾ ਹੀ ਆ, ਜਿਸ ਤਰ੍ਹਾਂ ਆਪਾਂ ਸਾਰੇ ਆਏ ਆ, ਬਹੁਤ ਸਾਰੇ ਪੇਰੈਂਟਸ ਇੰਡੀਆ ਦੇ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਦੇ ਆ, ਤੇ ਜਦੋਂ ਇਦਾਂ ਦੀ ਖਬਰ ਆਉਂਦੀ ਆ ਤੇ ਬਹੁਤ ਹੀ ਦੁਖਦਾਈ ਹੁੰਦੀ ਹੈਗੀ ਆ। ਜਿੱਥੇ ਵੀ ਕੋਈ ਆਪਣਾ ਭੈਣ ਭਰਾ ਹੈਗਾ, ਜ਼ਰੂਰ ਇਦਾਂ ਦੇ ਬੱਚਿਆਂ ਦੀ ਜੋ ਵੀ ਤੁਸੀਂ ਕੋਈ ਹੈਲਪ ਕਰ ਸਕਦਾ, ਜਿਹੜੇ ਮਰਜ਼ੀ ਤਰੀਕੇ ਨਾਲ, ਉਹ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਬੱਚੇ ਸਾਰਿਆਂ ਦੇ ਸਾਂਝੇ ਆ। ਜਿੱਦਾਂ ਤੁਸੀਂ ਕਿਹਾ ਵੀ ਹਰ ਇੱਕ ਜਣਾ ਕਿਸੇ ਨਾ ਕਿਸੇ ਤਰੀਕੇ ਇੱਥੇ ਆਇਆ ਹੁੰਦਾ ਆ। ਆਲੇ ਦੁਆਲੇ ਦੇਖਦੇ ਰਿਹਾ ਕਰੋ, ਜਿਹੜੇ ਪੜ੍ਹਨ ਵੀ ਆਏ ਇੱਕ ਦੂਜੇ ਦਾ ਸਹਾਰਾ ਬਣੋ, ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਉਹ ਚੱਲੋ। ਕਮਲਿਆਂ ਦੀ ਕੋਈ ਘਾਟ ਨਹੀਂ ਇਸ ਦੁਨੀਆ ਦੇ ਉੱਤੇ। ਕੋਈ ਕਿਤੇ ਤੁਰ ਰਿਹਾ, ਕੋਈ ਕਿਤੇ ਕੁਰ ਰਿਹਾ, ਕੋਈ ਕੁੱਟੀ ਜਾ ਰਿਹਾ, ਕੋਈ ਮਾਰ ਰਿਹਾ। ਉਹ ਤਾਂ ਇਹਦੇ ਮਾਮਲੇ ਵਿੱਚ ਹਰਜੋਤ ਸਿੰਘ ਜੀ ਇਹ ਰਿਪੋਰਟ ਕਰ ਰਹੇ ਆ ਟ੍ਰਿਬਿਊਨ ਇੰਡੀਆ ਵਾਲੇ, ਵੀ ਕੋਈ ਫਾਊਲ ਪਲੇ ਤਾਂ ਕਹਿੰਦੇ ਅਜੇ ਤੱਕ ਕੋਈ ਨਜ਼ਰ ਨਹੀਂ ਆਇਆ, ਵੀ ਸ਼ਾਇਦ ਕੋਈ ਉਹਦਾ ਆਪਣੇ ਆਪ ਹੀ ਹੋਵੇ ਮੌਤ ਜਿਹੜੀ ਹੋਈ ਹੋਵੇ। ਪਰ ਇਹ 20 ਸਾਲਾ ਅਭਿਜੀਤ ਪਰੂਚੂਰੂ, ਇਹਦੇ ਕਹਿੰਦੇ ਵੀ ਅਖੀਰਲੇ ਜਿਹੜੇ ਕਰਨੇ ਹੁੰਦੇ ਆ, ਕਿਰਿਆਕਰਮ ਜਿਹੜਾ ਕਰਦੇ ਆ, ਉਹ ਆਲਰੇਡੀ ਉਹਦੇ ਹੋਮ ਟਾਊਨ ਤਨਾਲੀ ਆਂਧਰਾ ਪ੍ਰਦੇਸ਼ ਦੇ ਵਿੱਚ ਉਸ ਨੂੰ ਕਰ ਦਿੱਤਾ ਗਿਆ ਹੈਗਾ ਆ। ਸੋ ਪਰ ਇਹ ਮਾੜਾ ਦੌਰ ਚੱਲ ਰਿਹਾ ਆ। ਭਾਰਤੀ ਮੂਲ ਦੇ, ਚਾਹੇ ਪੰਜਾਬੀ ਮੂਲ ਦੇ, ਚਾਹੇ ਮੁੰਡੇ ਚਾਹੇ ਟਰੱਕਿੰਗ ਦੇ ਵਿੱਚ ਆ, ਚਾਹੇ ਮੁੰਡੇ ਪੜ੍ਹਨ ਆਏ ਆ, ਇੱਥੇ ਨੌਜਵਾਨ ਜਿਹੜੇ ਉਹ ਪੜ੍ਹਨ ਆਏ ਆ, ਬੜਾ ਮਾੜਾ ਦੌਰ ਜਿਹੜਾ ਉਹ ਚੱਲ ਰਿਹਾ ਆ। ਸੋ ਇੱਕ ਦੂਜੇ ਦੀਆਂ ਬਾਹਾਂ ਬਣੋ, ਸਹਾਰਾ ਬਣੋ, ਤਾਂ ਜੋ ਬਚਾਅ ਜਿਹੜਾ ਇੱਕ ਦੂਜੇ ਦਾ ਆਪਾਂ ਕਰ ਸਕੀਏ। ਇੱਕ ਦੂਜੇ ਦਾ ਧਿਆਨ ਜ਼ਰੂਰ ਰੱਖੋ, ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਟਰੱਕ ਡਰਾਈਵਰਸ ਦੀ ਮੌਤ ਹੋਈ ਆ। ਹੁਣ ਇੱਕ ਖਬਰ ਆ ਰਹੀ, ਵੀਕਐਂਡ ਦੇ ਦੌਰਾਨ ਫ੍ਰਿਜ਼ਨੋ ਏਰੀਏ 'ਚ ਇੱਕ ਆਪਣਾ ਪੰਜਾਬੀ ਨੌਜਵਾਨ ਸੀ ਜੋ ਬਾਰਡਰ ਕ੍ਰਾਸ ਕਰਕੇ ਆਇਆ ਸੀ, ਥੋੜਾ ਸਮਾਂ ਹੋਇਆ ਉਸਨੇ ਸੁਸਾਈਡ ਕਰ ਲਿਆ। 50 ਲੱਖ ਦਾ ਕਰਜ਼ਾ ਲੈ ਕੇ ਆਇਆ ਸੀ, 2 ਲੱਖ ਰੁਪਈਆ ਕਹਿੰਦੇ ਉਹਦਾ ਵਿਆਜ ਹੀ ਪੈਂਦਾ ਸੀ। ਹੁਣ ਜਦੋਂ ਅਸੀਂ ਇਹ ਕਹਿੰਦੇ ਆ ਵੀ ਭਾਈ ਇਲੀਗਲ ਕੰਮ ਨਾ ਕਰੋ, ਇਲੀਗਲ ਬਾਰਡਰ ਕ੍ਰਾਸ ਕਰਕੇ ਨਾ ਆਓ, ਤਾਂ ਬਹੁਤ ਸਾਰੇ ਸਾਡੇ ਜਿਹੜੇ ਭੈਣ ਭਰਾ ਉਹ ਸੋਚਦੇ ਵੀ ਪਤਾ ਨਹੀਂ ਯਾਰ ਇਹ ਆਪ ਤਾਂ ਪਹੁੰਚ ਗਏ, ਸਾਨੂੰ ਕਾਹਤੇ ਏਦਾਂ ਕਹਿ ਰਹੇ ਆ। ਅੱਜ ਦੀ ਡੇਟ ਦੇ ਵਿੱਚ ਆਪਾਂ ਕਲੀਅਰਲੀ ਤੁਹਾਨੂੰ ਕਹਿਣਾ ਚਾਹੁੰਦੇ ਆ, ਆਪਣੇ ਪੁਰਾਣੇ ਐਕਸਪੀਰੀਅੰਸ ਤੋਂ, ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਮੂਲ ਦੇ ਲੋਕ ਬਾਰਡਰ ਕ੍ਰਾਸ ਕਰਕੇ ਆਏ ਆ ਮੈਕਸੀਕੋ ਵਾਲੀ ਸਾਈਡ ਤੋਂ, ਤੇ ਬਹੁਤ ਵੱਡੀ ਗਿਣਤੀ 'ਚ ਕੈਨੇਡਾ ਵਾਲੀ ਸਾਈਡ ਤੋਂ ਆ ਰਹੇ ਆ। ਸਿਚੁਏਸ਼ਨ ਜੌਬਸ ਦੀ ਬਹੁਤ ਮਾੜੀ ਆ। ਹਾਂ, ਜਿਹੜੇ ਤਾਂ ਹੈਗੇ ਪ੍ਰੋਫੈਸ਼ਨਲ, ਜਿਨ੍ਹਾਂ ਨੇ ਡਿਗਰੀਜ਼ ਕੀਤੀਆਂ ਕੋਈ, ਉਹਨਾਂ ਨੂੰ ਤਾਂ ਜੌਬ ਲੱਭ ਜਾਂਦੀ ਆ। ਦੂਜੇ ਕੋਈ ਸਟੋਰਾਂ ਤੇ ਕੰਮ, ਕੋਈ ਕਿਤੇ ਬਹੁਤ ਹਾਰਡ ਹੈਗਾ, ਲੋਕਾਂ ਨੂੰ ਕੰਮ ਨਹੀਂ ਲੱਭ ਰਿਹਾ, ਤੇ ਇੰਨਾ 50 ਲੱਖ ਰੁਪਈਆ ਲਾ ਕੇ ਆਉਂਦੇ ਆ। ਉਹ ਤੋਂ ਬਾਅਦ ਫਿਰ ਵਕੀਲ ਵੀ ਪੈਸੇ ਲੈਂਦੇ ਆ ਜਦੋਂ ਕੇਸ ਕਰਨਾ, ਹਜ਼ਾਰਾਂ ਦੀ ਡਾਲਰਾਂ ਦੇ ਹਿਸਾਬ ਦੇ ਨਾਲ, ਤੇ ਉੱਤੋਂ ਫਿਰ ਜੌਬਸ ਨਹੀਂ ਮਿਲ ਰਹੀਆਂ, ਤੇ ਸਿਚੁਏਸ਼ਨ ਬਹੁਤ ਬੈਡ ਆ। ਇਹ ਸਾਰਾ ਕੁਝ ਸੋਚ ਸਮਝ ਕੇ, ਇੱਕ ਬੰਦੇ ਦੀ ਸਲਾਹ ਨਾ, ਕਈ ਬੰਦਿਆਂ ਦੀ ਸਲਾਹ ਲੈ ਕੇ ਜੇ ਕਿਸੇ ਨੇ ਸਟੈਪ ਚੱਕਣਾ ਆ, ਉਹਨੂੰ ਜਿਹੜਾ ਦੇਖ ਕੇ ਆਉਣਾ ਚਾਹੀਦਾ ਹੈਗਾ। ਕੈਨੇਡਾ ਦੇ ਵਿੱਚ ਜੌਬਸ ਨੂੰ ਲੈ ਕੇ ਬਹੁਤ ਬੁਰੀ ਹਾਲਤ ਹੈਗੀ ਆ। ਕਹਿੰਦੇ ਭਈ 10 ਜੌਬਾਂ ਦੇ ਲਈ 2500 ਬੰਦਾ ਕਈ ਵਾਰੀ ਲਾਈਨ 'ਚ ਲੱਗਾ ਹੁੰਦਾ। ਮੈਂ ਇਕੱਲੇ ਕਿਸੇ ਨਾਲ ਗੱਲ ਕਰਦਾ ਸੀ, ਕਹਿੰਦੇ 8 ਘੰਟੇ ਦਾ ਹੀ ਸਿਰਫ ਉਹਨੂੰ ਇੱਕ ਹਫ਼ਤੇ ਦੇ ਵਿੱਚ ਸਟੂਡੈਂਟ ਦਾ ਕੰਮ ਮਿਲ ਰਿਹਾ ਹੈਗਾ। ਸੋ ਇੰਨਾ ਈਜ਼ੀ ਨਹੀਂ ਹੈ ਹੁਣ, ਕਿਉਂਕਿ ਪਿਛਲੇ ਸਾਲ ਤੋਂ
ਇਕਨੋਮੀ ਨੂੰ ਬੜਾ ਇਕਨੋਮੀ ਨੂੰ ਧੱਕਾ ਬੁਰਾ ਲੱਗਾ ਆ ਤੇ Yeah. ਉਹ ਜਿਹੜਾ ਧੱਕਾ ਆ ਆਪਾਂ ਨੂੰ ਹੁਣ ਗਰਾਊਂਡ ਲੈਵਲ ਦੇ ਉੱਤੇ ਨਜ਼ਰ ਆ ਰਿਹਾ ਹੈ। ਕੰਮਕਾਰ ਕਾਫੀ ਘੱਟ ਨੇ ਪਹਿਲਾਂ ਦੇ ਮੁਕਾਬਲੇ। ਆਪਾਂ ਇਹ ਨਹੀਂ ਕਹਿੰਦੇ ਵੀ ਸੁਧਰੂਗੇ ਨਹੀਂ, ਸੁਧਰ ਜਾਂਦੇ ਹੁੰਦੇ ਆ ਹਾਲਾਤ, ਪਰ ਭਾਈ ਜਿਹੜਾ ਦੇਖ ਕੇ ਉਹ ਚੱਲੋ। ਕਰਜ਼ਿਆਂ ਕੁਰਜ਼ਿਆਂ ਵਾਲੀ ਗੱਲ ਤਾਂ ਹੁਣ ਦੇਖੋ ਇਹ ਰਿਐਲਿਟੀ ਹੋਈ ਆ, ਜਿੰਦਾ ਰਹੇ ਤਾਂ ਕਰਜ਼ੇ ਲੱਥਣੇ ਆ, ਨਹੀਂ ਤਾਂ ਆਪ ਵੀ ਔਖੇ, ਪਿਛਲੇ ਵਾਲੇ ਵੀ ਔਖੇ, ਸਾਰੇ ਜਾਣੇ ਜਿਹੜੇ ਆ ਉਹ ਬਹੁਤ ਔਖੇ। ਕੋਈ ਇਦਾਂ ਦਾ ਗਲਤ ਕਦਮ ਜਿਹੜਾ ਉਹ ਨਾ ਚੱਕਿਆ ਜਾਵੇ। ਇੱਕ ਦੂਜੇ ਨੂੰ ਸਪੋਰਟ ਕਰੋ, ਕਮਿਊਨਿਟੀ ਸਪੋਰਟ ਸਿਸਟਮ ਜਿਹੜਾ ਉਹ ਆਪਾਂ ਸਟਰੋਂਗ ਕਰੀਏ, ਇੱਕ ਦੂਜੇ ਦੀ ਮਦਦ ਵੱਧ ਤੋਂ ਵੱਧ ਜਿਹੜੀ ਉਹ ਕਰ ਸਕਦੇ ਆ। ਹੌਸਲਾ ਹੋਵੇ, ਸਭ ਤੋਂ ਵੱਡਾ ਤਾਂ ਜਿਹੜਾ ਹੌਸਲਾ ਹੀ ਹੁੰਦਾ ਆ ਬੰਦੇ ਨੂੰ, ਜਿਹੜਾ ਉਹ ਕਰਦਾ ਵੀ ਚੱਲ ਕੋਈ ਨਹੀਂ, ਮਾੜਾ ਵਕਤ ਆ, ਲੰਘ ਜਾਂਦਾ ਆ। ਸੋ ਹੌਸਲਾ ਜਿਹੜਾ ਉਹ ਜ਼ਰੂਰ ਰੱਖਣਾ ਜਿਹੜਾ ਉਹ ਚਾਹੀਦਾ। ਸੋ ਇਸ ਤਰੀਕੇ ਦੀ ਜਿਹੜੀ ਸਪੋਰਟ ਆ ਉਹ ਜ਼ਰੂਰ ਕੀਤੀ ਜਾਵੇ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ, ਮਿਲਦੇ ਆਪਾਂ ਆਪਣੇ ਸਾਰੇ ਜਿਹੜੇ ਉਹ ਦਰਸ਼ਕਾਂ ਨੂੰ, ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।